ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਜਦੋਂ ਦੇਖਦੇ ਹਾਂ 1984 ਤੋਂ ਬਾਅਦ ਭਾਰਤ ਤੋਂ ਬਾਹਰ ਸਿੱਖ ਡਾਇਸਪੋਰਾ ਦੇ ਵਿੱਚ ਜਿੱਥੇ ਖਾਲਿਸਤਾਨ ਦੀ ਇੱਕ ਲਹਿਰ ਦੇਖਣ ਨੂੰ ਮਿਲੀ ਹੈ ਤੇ ਅੱਜ ਵੀ ਉਹ ਨਿਰੰਤਰ ਜਾਰੀ ਹੈ 1984 ਤੋਂ ਬਾਅਦ, ਤਾਂ ਇਹ ਸਾਰੇ ਟਾਈਮ ਪੀਰੀਅਡ ਦੇ ਵਿੱਚ ਸਿੱਖਾਂ ਦੀ ਜਿਹੜੇ ਐਕਟਿਵਿਸਟ ਹੈਗੇ ਆ ਜਾਂ ਖਾਲਿਸਤਾਨ ਦੇ ਲਈ ਕੰਮ ਕਰਦੇ ਆ, ਕਿਸੇ ਵੀ ਤਰ੍ਹਾਂ ਦੇ ਨਾਲ ਖਾਲਿਸਤਾਨ ਦੀ ਜਿਹੜਾ ਪ੍ਰਚਾਰ ਕਰਦੇ ਆ ਬਾਹਰਲੇ ਮੁਲਕਾਂ ਦੇ ਵਿੱਚ ਬੈਠ ਕੇ, ਉਹਨਾਂ ਦੀ ਬਲੈਕ ਲਿਸਟ ਭਾਰਤ ਦੀ ਸਰਕਾਰ ਵੱਲੋਂ ਬਣਾਈ ਗਈ ਹੈ। ਤੇ ਇਹ ਬਲੈਕ ਲਿਸਟ ਹੁਣ ਜਿਹੜੀ ਰੀਸੈਂਟ ਖਬਰ ਆਈ ਹੈ, ਭਾਰਤ ਸਰਕਾਰ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਬਲੈਕ ਲਿਸਟ ਦੇ ਵਿੱਚ 314 ਨਾਮਾਂ ਦੇ ਵਿੱਚੋਂ 312 ਜਿਹੜੇ ਆ ਕੱਢ ਦਿੱਤੇ ਗਏ ਆ ਤੇ 2 ਨਾਮ ਇਸ ਵਕਤ ਮੌਜੂਦ ਨੇ ਬਲੈਕ ਲਿਸਟ ਦੇ ਵਿੱਚ। ਸੋ ਜਿਹੜੀ ਇਹ ਬਲੈਕ ਲਿਸਟ ਕਹੀ ਜਾਂਦੀ ਹੈ ਜਾਂ ਇਹ ਜਿਹੜਾ ਦਾਅਵਾ ਕੀਤਾ ਗਿਆ, ਇਹਦੇ ਵਿੱਚ ਇਹ ਗੱਲ ਵੀ ਕਹੀ ਗਈ ਹੈ ਸਰਕਾਰ ਵੱਲੋਂ ਕਿ ਜੀ ਉਹ ਜਿਹੜੇ ਲੋਕ ਜਿਹੜੇ ਖਾਲਿਸਤਾਨ ਦੀ ਡਿਮਾਂਡ ਕਰਦੇ ਰਹੇ ਆ ਬਾਹਰਲੇ ਮੁਲਕਾਂ ਦੇ ਵਿੱਚ ਬੈਠ ਕੇ, ਉਹ ਹੁਣ ਭਾਰਤ ਆ ਸਕਣਗੇ। ਉਹਨਾਂ ਦਾ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਬੈਠ ਕੇ ਉਹ ਨਾਨ ਰੈਜ਼ੀਡੈਂਟ ਇੰਡੀਅਨ ਵੀ ਅਖਵਾ ਸਕਣਗੇ। ਇੱਦਾਂ ਦੀਆਂ ਗੱਲਾਂ ਤੇ ਇਹਦੇ ਤੇ ਵੱਖੋ ਵੱਖਰੇ ਤਰ੍ਹਾਂ ਦੇ ਜਿਹੜੇ ਪ੍ਰਤੀਕਰਮ ਨੇ ਪੰਜਾਬ ਦੇ ਸਿਆਸੀ ਲੀਡਰਾਂ ਵੱਲੋਂ ਤੇ ਬਾਹਰਲੇ ਮੁਲਕਾਂ ਦੇ ਵਿੱਚੋਂ, ਉਹ ਯੂਰਪ ਹੋਵੇ, ਨਾਰਥ ਅਮਰੀਕਾ ਹੋਵੇ ਜਾਂ ਆਸਟ੍ਰੇਲੀਆ ਹੋਵੇ, ਇੱਥੋਂ ਜਿਹੜੇ ਸਿੱਖ ਆਗੂ ਹੈਗੇ ਆ ਉਹਨਾਂ ਦੇ ਵੀ ਜਿਹੜੇ ਵੱਖੋ ਵੱਖਰੇ ਪ੍ਰਤੀਕਰਮ ਨੇ ਉਹ ਸਾਡੇ ਸਾਹਮਣੇ ਆਏ ਨੇ। ਪਰ ਇਹ ਦੇਖਣ ਵਾਲੀ ਗੱਲ ਹੈ ਵੀ ਜਦੋਂ ਬਲੈਕ ਲਿਸਟ ਦਾ ਜਿਹੜਾ ਇਸ਼ੂ ਹੈ, ਬਲੈਕ ਲਿਸਟ ਦਾ ਜਿਹੜਾ ਇਹ ਸਾਰਾ ਮੁੱਦਾ ਹੈ, ਕੁਝ ਸਾਲਾਂ ਬਾਅਦ, ਕੁਝ ਸਮੇਂ ਬਾਅਦ ਇੱਦਾਂ ਦਾ ਘਟਨਾਕ੍ਰਮ ਉਭਾਰਿਆ ਜਾਂਦਾ ਹੈ। ਪਿਛਲੇ ਸਮੇਂ ਦੇ ਵਿੱਚ ਵੀ ਇੱਦਾਂ ਦੀਆਂ ਉਦਾਹਰਨਾਂ ਸਾਹਮਣੇ ਨੇ ਕਿ ਜਿਹੜੀ ਬਲੈਕ ਲਿਸਟ ਹੈ ਉਹ ਖ਼ਤਮ ਕਰ ਦਿੱਤੀ ਗਈ ਹੈ, ਖ਼ਤਮ ਕੀਤੀ ਜਾ ਰਹੀ ਹੈ। ਇੱਦਾਂ ਦੇ ਜਿਹੜੇ ਦਾਅਵੇ ਨੇ ਉਹ ਸਰਕਾਰ ਵੱਲੋਂ ਕੀਤੇ ਜਾਂਦੇ ਨੇ, ਪਰ ਕਈ ਤਰ੍ਹਾਂ ਦੇ ਸਵਾਲ ਉੱਠਦੇ ਨੇ ਕਿ ਬਲੈਕ ਲਿਸਟ ਹੈ ਕੀ, ਕਿੰਨੇ ਨਾਮ ਨੇ ਇਸ ਬਲੈਕ ਲਿਸਟ ਦੇ ਵਿੱਚ, ਕਿੰਨੇ ਖ਼ਤਮ ਕਰ ਦਿੱਤੇ ਨੇ, ਜੇ ਪਹਿਲਾਂ ਖ਼ਤਮ ਕੀਤੀ ਸੀ ਤੇ ਹੁਣ ਜਿਹੜੇ 314 ਦੇ ਵਿੱਚੋਂ 312 ਖ਼ਤਮ ਕਰਨ ਦੀ ਜਾਂ ਮਨਫੀ ਕਰਨ ਦੀ ਲਾਈਨ ਸਾਡੇ ਸਾਹਮਣੇ ਹੈ। ਇੱਦਾਂ ਦੇ ਜਿਹੜੇ ਕਈ ਸਵਾਲ ਨੇ ਉਹ ਇਸ ਵਕਤ ਚੱਲ ਰਹੇ ਆ। ਸੋ ਇਸ ਸਾਰੇ ਇਸ਼ੂ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਾਂਗੇ, ਵਿਚਾਰ ਚਰਚਾ ਕਰਾਂਗੇ ਵੱਖ-ਵੱਖ ਪਹਿਲੂਆਂ ਤੋਂ। ਇਹ ਸਾਰੀ ਵਿਚਾਰ ਚਰਚਾ ਦੇ ਲਈ ਅੱਜ ਸਾਡੇ ਨਾਲ ਸਰੀ ਬ੍ਰਿਟਿਸ਼ ਕੋਲੰਬੀਆ ਤੋਂ ਇੰਡੀਪੈਂਡੈਂਟ ਜਰਨਲਿਸਟ ਗੁਰਪ੍ਰੀਤ ਸਿੰਘ ਸਾਡੇ ਨਾਲ ਇਸ ਵਕਤ ਮੌਜੂਦ ਨੇ। ਆਓ ਉਹਨਾਂ ਨਾਲ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਗੁਰਪ੍ਰੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਵੀਰ ਸਿੰਘ ਜੀ, ਬਹੁਤ ਤੁਹਾਡਾ ਧੰਨਵਾਦ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਲਈ। ਮੈਨੂੰ ਬਹੁਤ ਖੁਸ਼ੀ ਹੈ ਕਿ TV84 ਤੇ ਤੁਸੀਂ ਗੁਫ਼ਤਗੂ ਪ੍ਰੋਗਰਾਮ ਬੜਾ ਵਧੀਆ ਕੰਡਕਟ ਕਰਦੇ ਹੋ ਔਰ ਮੈਨੂੰ ਤੁਸੀਂ ਅੱਜ ਆਪਣੇ ਮੰਚ ਤੇ ਆਉਣ ਦਾ ਮੌਕਾ ਦਿੱਤਾ, ਉਸ ਲਈ ਤਹਿ ਦਿਲੋਂ ਸ਼ੁਕਰੀਆ। ਧੰਨਵਾਦ। ਗੁਰਪ੍ਰੀਤ ਸਿੰਘ ਜੀ, ਜਿਹੜਾ ਇਹ ਖਬਰ ਇਸ ਵਕਤ ਸਾਡੇ ਸਾਹਮਣੇ ਆਈ ਹੈ, ਇਹਦੀ ਚਰਚਾ ਵੀ ਚਾਰ ਚੁਫੇਰੇ ਹੋ ਰਹੀ ਹੈ, ਖਾਸ ਤੌਰ ਤੇ ਸਿੱਖ ਡਾਇਸਪੋਰਾ ਦੇ ਵਿੱਚ। ਕੀ ਸਮਝਦੇ ਹੋ ਜਿਹੜੀ ਇਹ ਖਬਰ ਹੈ ਕਿ 314 ਨਾਮ ਸੀ ਬਲੈਕ ਲਿਸਟ ਦੇ ਵਿੱਚ, 312 ਕੱਢ ਦਿੱਤੇ ਗਏ ਆ, ਹੁਣ 2 ਬਚੇ ਆ, ਜਿਹੜਾ ਇਹ ਦਾਅਵਾ ਕੇਂਦਰ ਸਰਕਾਰ ਵੱਲੋਂ ਕੀਤਾ ਜਾ ਰਿਹਾ, ਕਿਵੇਂ ਦੇਖਦੇ ਹੋ ਇਹਨੂੰ? ਅਮਰਵੀਰ ਸਿੰਘ ਜੀ, ਇਹ ਗੱਲ ਮੇਰੇ ਹਿਸਾਬ ਨਾਲ ਤਾਂ ਬਹੁਤ ਇੱਕ ਮੈਨੂੰ ਅਜੀਬ ਲੱਗਦੀ। ਉਹਦਾ ਕਾਰਨ ਹੈ ਕਿ ਜਦੋਂ ਕੁਝ ਵਾਰੀ ਪਹਿਲਾਂ ਅਨਾਉਂਸ ਕੀਤਾ ਗਿਆ ਸੀ ਕਿ ਬਲੈਕ ਲਿਸਟ ਮੁੱਕ ਚੁੱਕੀ ਹੈ, ਤਾਂ ਦੁਬਾਰਾ ਅੱਜ ਇਸ ਐਲਾਨ ਦਾ ਕੀ ਅਰਥ ਕੱਢਿਆ ਜਾਵੇ। ਇਸ ਕਰਕੇ ਪਹਿਲਾਂ ਤਾਂ ਸਵਾਲ ਇੱਥੇ ਖੜਾ ਹੁੰਦਾ ਕਿ ਵੀ ਇਹਦੀ ਜਿਹੜਾ ਅੱਜ ਬਿਆਨ ਜਿਹੜਾ ਦਿੱਤਾ ਉਹਨਾਂ ਨੇ, ਇਸ ਦੀ ਵਾਜਬੀਅਤ ਕੀ ਹੈ ਜੀ। ਮੇਰੇ ਹਿਸਾਬ ਨਾਲ ਟਾਈਮਿੰਗ ਬਹੁਤ ਸਿਗਨੀਫਿਕੈਂਟ ਹੈ ਇਸ ਚੀਜ਼ ਦਾ। ਉਹ ਇਸ ਤਰ੍ਹਾਂ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਅਸੀਂ ਵੇਖ ਰਹੇ ਹਾਂ ਕਿ ਕਸ਼ਮੀਰ ਦਾ ਮੁੱਦਾ ਕਾਫੀ ਭਖਿਆ ਹੋਇਆ ਔਰ ਕਸ਼ਮੀਰ ਦੇ ਮੁੱਦੇ ਤੇ ਜਿਹੜਾ ਸਿੱਖ ਡਿਆਸਪੋਰਾ ਉਹ ਨਿੱਠ ਕੇ ਕਸ਼ਮੀਰੀਆਂ ਦੇ ਹੱਕ 'ਚ ਨਿੱਤ ਰਿਹਾ ਜੀ। ਖਾਸ ਤੌਰ ਤੇ ਜਿਹੜੇ ਖਾਲਿਸਤਾਨੀ ਵਿਚਾਰਧਾਰਾ ਨੂੰ ਪਰਨਾਏ ਹੋਏ ਜਿਹੜੇ ਐਕਟਿਵਿਸਟ ਨੇ ਦੁਨੀਆ ਭਰ ਵਿੱਚ, ਉਹਨਾਂ ਨੇ ਕਸ਼ਮੀਰੀਆਂ ਵੱਲੋਂ ਜਿੱਥੇ ਵੀ ਰੋਸ ਵਿਖਾਵੇ ਹੋਏ, ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾਇਆ। ਤੁਹਾਡੇ ਆਪਣੇ ਨਿਊਯਾਰਕ ਵਿੱਚ ਯੂਨਾਈਟਿਡ ਨੇਸ਼ਨਸ ਦੇ ਬਾਹਰ ਵਿਖਾਵੇ ਹੋਏ, ਉੱਥੇ ਕੁਝ ਖਾਲਿਸਤਾਨੀ ਆਗੂ, ਕੁਝ ਸਿੱਖ ਐਕਟਿਵਿਸਟ ਵੀ ਪਹੁੰਚੇ, ਉਹਨਾਂ ਨੇ ਕਸ਼ਮੀਰੀਆਂ ਨਾਲ ਮੋਢੇ ਨਾਲ ਮੋਢਾ ਲਾਇਆ ਜੀ। ਦਲ ਖਾਲਸਾ ਵਰਗੀ ਜਥੇਬੰਦੀ ਨੇ ਇੱਕ ਪੱਤਰ ਲਿਖ ਕੇ UN ਤੋਂ ਮੰਗ ਕੀਤੀ ਕਿ ਕਸ਼ਮੀਰ ਵਿੱਚ ਜੋ ਰਿਪਰੈਸ਼ਨ ਹੋ ਰਿਹਾ ਉਸ ਦੀ ਰੋਕਥਾਮ ਹੋਵੇ। ਇਸ ਸਮੇਂ ਮੋਦੀ ਸਰਕਾਰ ਅੰਤਰਰਾਸ਼ਟਰੀ ਪੱਧਰ ਤੇ ਕਸ਼ਮੀਰ ਵਸ ਨੂੰ ਲੈ ਕੇ ਘੇਰੀ ਹੋਈ ਹੈ ਔਰ ਉਸਦੀ ਇਮੇਜ ਬਣ ਚੁੱਕੀ ਹੈ ਕਿ ਘੱਟ ਗਿਣਤੀਆਂ ਦੇ ਜਿਹੜੀ ਪਾਰਟੀ ਦੇ ਖਿਲਾਫ ਹੈ, ਜਿਹੜੀ ਮੋਦੀ ਸਰਕਾਰ ਦੀ ਜਿਹੜੀ ਭਾਰਤੀ ਜਨਤਾ ਪਾਰਟੀ। ਇਸ ਮੌਕੇ ਤੇ ਜਦੋਂ ਇਸ ਕਿਸਮ ਦੀ ਛੁਰਲੀ ਛੱਡਣਾ ਕਿ ਅਸੀਂ ਬਲੈਕ ਸੂਚੀ ਖਤਮ ਕਰ ਰਹੇ ਹਾਂ, ਤਾਂ ਉਸਦੇ ਵਿੱਚ ਸਭ ਤੋਂ ਵੱਡਾ ਮੌਕੇ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਇਹੀ ਉਹਨਾਂ ਦੀ ਸਟ੍ਰੈਟੇਜੀ ਜਾਂ ਰਣਨੀਤੀ ਹੈ ਕਿ ਅੰਤਰਰਾਸ਼ਟਰੀ ਪੱਧਰ ਤੇ ਅਸੀਂ ਆਪਣਾ ਇਹ ਅਕਸ ਬਣਾਈਏ ਕਿ ਅਸੀਂ ਘੱਟ ਗਿਣਤੀਆਂ ਦੇ ਬਹੁਤ ਵੱਡੇ ਹਮਦਰਦ ਹਾਂ। ਇਸ ਭਾਈਚਾਰੇ ਨੂੰ ਪਿਛਲੀ ਸਰਕਾਰ ਨੇ ਦਵਲਿਆ ਸੀ, ਕਾਲੀ ਸੂਚੀ ਖੜੀ ਕੀਤੀ ਸੀ ਉਹਨਾਂ ਦੀ, ਅਸੀਂ ਉਸ ਸੂਚੀ ਨੂੰ ਖਤਮ ਕਰ ਰਹੇ ਹਾਂ ਔਰ ਉਹਨਾਂ ਨੂੰ ਕਲਾਵੇ ਵਿੱਚ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਹੜੀ ਉਹਨਾਂ ਦੀ ਇਹ ਜਿਹੜਾ ਮੈਸੇਜਿੰਗ ਹੈ, ਇਹ ਆਪਣੇ ਆਪ ਵਿੱਚ ਇਸ ਦੇ ਵਿੱਚ ਬਹੁਤ ਵੱਡੀ ਕੰਟਰਾਡਿਕਸ਼ਨ ਹੈ, ਬਹੁਤ ਵੱਡਾ ਵਿਰੋਧਾਭਾਸ ਹੈ।
ਇੱਕ ਪਾਸੇ ਕਸ਼ਮੀਰ 'ਚ ਤੁਸੀਂ ਦਮਨ ਕਰੋ, ਲੋਕਤੰਤਰ ਦਾ ਗਲ ਘੁੱਟੋ, ਦੂਜੇ ਜੀ ਪਾਸੇ ਕਾਲੀਆਂ ਸੂਚੀਆਂ ਨੂੰ ਮੁਕਾ ਕੇ ਲੋਕਤੰਤਰ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਪੈਦਾ ਕਰਨ ਦਾ ਮੈਸੇਜ ਦੇਣਾ ਆਪਣੇ ਆਪ 'ਚ ਕੰਟਰਡਿਕਸ਼ਨ ਹੈ। ਜਿਹੜੀ ਦੂਜੀ ਵੱਡੀ ਕੰਟਰਡਿਕਸ਼ਨ ਨਜ਼ਰ ਆ ਰਹੀ ਹੈ, ਕੁਝ ਦਿਨ ਪਹਿਲਾਂ 6 ਫॉर ਜਸਟਿਸ ਨਾਂ ਦੀ ਜਥੇਬੰਦੀ ਤੇ ਪਾਬੰਦੀ ਲਾਈ ਗਈ ਭਾਰਤ ਵਿੱਚ। ਜੀ ਉਸ ਨੂੰ ਬਿਲਕੁਲ ਇਹ ਕਿਹਾ ਗਿਆ ਕਿ ਗੈਰ ਕਾਨੂੰਨੀ ਗਤੀਵਿਧੀਆਂ ਵੀ ਸ਼ਾਮਲ ਹੈ। ਇੱਕ ਪਾਸੇ ਤੁਸੀਂ ਉਹਨਾਂ ਤੇ ਪਾਬੰਦੀ ਲਾ ਰਹੇ ਹੋ, ਦੂਜੇ ਪਾਸੇ ਕਹਿ ਰਹੇ ਹੋ ਕਿ ਇਹਨਾਂ ਲੋਕਾਂ ਨੂੰ ਅਸੀਂ ਚਾਹੁੰਦੇ ਕਿ ਸਾਡੇ ਦੇਸ਼ ਵਾਪਸ ਆਉਣ। ਇਹ ਆਪਣੇ ਆਪ ਬਹੁਤ ਵੱਡੀ ਕੰਟਰਡਿਕਸ਼ਨ ਹੈ। ਉਹ 6 ਫॉर ਜਸਟਿਸ ਕੋਈ ਦਹਿਸ਼ਤਗਰਦ ਸੰਗਠਨ ਨਹੀਂ ਗਾ, ਉਹ ਖਾਲਿਸਤਾਨ ਦੀ ਡੈਮੋਕ੍ਰੈਟਿਕ ਢੰਗ ਨਾਲ ਗੱਲ ਕਰ ਰਹੇ ਨੇ। ਉਹਨਾਂ ਨੇ ਇਹੀ ਕਿਹਾ ਨਾ ਕਿ 2020 'ਚ ਸਾਨੂੰ ਰਾਇਸ਼ੁਮਾਰੀ ਦਾ ਮੌਕਾ ਦਿਓ। ਉਹ ਕਿਸੇ ਵੀ ਢੰਗ ਨਾਲ ਅਨਡੈਮੋਕ੍ਰੈਟਿਕ ਮੰਗ ਨਹੀਂ ਹੈ ਉਹ ਵਾਲੀ। ਇਸ ਕਰਕੇ ਇਹ ਜਿਹੜਾ ਆਪਣੇ ਆਪ ਜਿਹੜਾ ਇਹ ਐਲਾਨ ਇਸ ਮੌਕੇ ਤੇ ਟਾਈਮਿੰਗ ਨੂੰ ਵੇਖਦੇ ਹੋਏ ਕਸ਼ਮੀਰ ਮਸਲੇ ਨੂੰ ਲੈ ਕੇ ਜਿਵੇਂ ਮੋਦੀ ਸਰਕਾਰ ਤੇ ਕਿੰਤੂ ਪਰ ਦੁਨੀਆ ਭਰ 'ਚ ਹੋ ਰਿਹਾ, ਸੋ ਆਪਣੇ ਆਪ ਵਿੱਚ ਇਹ ਸਵਾਲ ਉੱਠਦਾ ਕਿ ਇਸ ਮੌਕੇ ਤੇ ਬਲੈਕ ਲਿਸਟ ਨੂੰ ਖਤਮ ਕਰਨ ਦੇ ਐਲਾਨ ਦੇ ਕੀ ਅਰਥ ਨੇ। ਮੇਰੀ ਰਾਏ ਮੁਤਾਬਕ ਇਹੀ ਅਰਥ ਨੇ ਕਿ ਦੁਨੀਆ ਨੂੰ ਦੱਸਣਾ ਚਾਹੁੰਦੇ ਨੇ ਕਿ ਇੱਕ ਸਿੱਖ ਘੱਟ ਗਿਣਤੀ ਜਿਹੜੀ ਹੈ, ਅਸੀਂ ਉਸ ਦੇ ਲਈ ਬੜਾ ਇੱਕ ਓਪਨ ਮਾਈਂਡਡ ਨਜ਼ਰੀਆ ਰੱਖਦੇ ਹਾਂ। ਸੋ ਇਸ ਕਰਕੇ ਜਿਹੜਾ ਉਹਨਾਂ ਦਾ ਇੱਕ ਅਕਸ ਬਣਿਆ ਕਿ ਐਂਟੀ ਮਿਨੋਰਿਟੀ ਹੋਣ ਦਾ, ਉਹ ਧੁੰਦਲਾ ਹੋਊਗਾ। ਪੰਜਾਬ ਵਿੱਚ ਤੁਸੀਂ ਵੀ ਜਾਣਦੇ ਹੋ, ਪੰਜਾਬ ਵਿੱਚ ਵੀ ਭਾਰਤੀ ਜਨਤਾ ਪਾਰਟੀ ਨੂੰ ਚੰਗੀ ਰੈਜ਼ਿਸਟੈਂਸ ਮਿਲੀ ਹੈ। ਪਿਛਲੀ ਇਲੈਕਸ਼ਨ 'ਚ ਵੀ ਤੇ ਆ ਜਿਹੜੇ ਪਿੱਛੇ ਲੋਕ ਸਭਾ ਚੋਣਾਂ ਹੋਈਆਂ ਉਸ ਵਿੱਚ ਵੀ ਭਾਰਤੀ ਜਨਤਾ ਪਾਰਟੀ ਨੂੰ ਕੋਈ ਸਪੋਰਟ ਨਹੀਂ ਮਿਲੀ ਉੱਥੇ। ਇੱਥੋਂ ਤੱਕ ਕਿ ਅਸੀਂ ਵੇਖਦੇ ਹਾਂ ਕਿ ਜਿਹੜਾ ਕਸ਼ਮੀਰ ਮਸਲੇ ਤੇ ਈਵਨ ਪੰਜਾਬ 'ਚ ਵੀ ਲੋਕ ਜਿਹੜੇ ਆ ਉਹ ਸੜਕਾਂ ਤੇ ਨਿਕਲੇ ਨੇ ਕਸ਼ਮੀਰੀਆਂ ਦੇ ਹੱਕ ਵਿੱਚ। ਜੀ ਹੁਣ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਨੂੰ ਪਰਵਾਹ ਨਹੀਂ ਹੈ ਕਿਉਂਕਿ 13 ਸੀਟਾਂ ਨੇ ਉੱਥੇ, ਪਰ ਭਾਰਤੀ ਜਨਤਾ ਪਾਰਟੀ ਨੂੰ ਇਹ ਪਤਾ ਕਿ ਅੰਤਰਰਾਸ਼ਟਰੀ ਪੱਧਰ ਤੇ ਸਿੱਖ ਭਾਈਚਾਰੇ ਦਾ ਕਾਫੀ ਜ਼ਿਆਦਾ ਦਬਦਬਾ ਹੈ ਇੱਥੋਂ ਦੀ ਸਿਆਸਤ ਦੇ ਵਿੱਚ। ਔਰ ਜੇ ਇਹ ਕਮਿਊਨਿਟੀ ਸਾਡੇ ਨਾਲ ਇੰਟਰਨੈਸ਼ਨਲ ਲੈਵਲ ਤੇ ਖੜੀ ਹੁੰਦੀ ਹੈ, ਜਿਹੜਾ ਸਾਡੇ ਤੇ ਬਾਰ-ਬਾਰ ਸਵਾਲ ਉੱਠਦੇ ਨੇ ਕਿ ਅਸੀਂ ਐਂਟੀ ਮਿਨੋਰਿਟੀ ਆ, ਉਹ ਜਿਹੜਾ ਹੈ ਸਾਰਾ ਕੁਝ ਖੁੰਡਾ ਹੁੰਦਾ। ਸੋ ਇਹ ਇੱਕ ਮੈਂ ਸਮਝਦਾ ਬਹੁਤ ਵੱਡੀ ਕੂਟਨੀਤੀ ਉਹਨਾਂ ਦੀ, ਕਿਉਂਕਿ ਜਦੋਂ ਇੱਕ ਵਾਰੀ ਤੁਸੀਂ ਸੂਚੀ ਖਤਮ ਕਰਨ ਦਾ ਐਲਾਨ ਕਰਤਾ ਸੀ, ਅੱਜ ਦੁਬਾਰਾ ਸੂਚੀ ਨੂੰ ਖਤਮ ਕਰਨ ਦੇ ਐਲਾਨ ਦੀ ਹੋਰ ਕੋਈ ਵਾਜਬੀਅਤ ਦਿਸਦੀ ਨਜ਼ਰ ਨਹੀਂ ਆਉਂਦੀ। ਜੀ, ਤੇ ਇਹਦੇ ਵਿੱਚ ਜਦੋਂ ਅਸੀਂ ਇਹ ਬਲੈਕ ਲਿਸਟ ਦੀ ਗੱਲ ਕਰਦੇ ਹਾਂ, ਇੱਕ ਸਵਾਲ ਇਹ ਵੀ ਉੱਠਦਾ ਵੀ ਬਲੈਕ ਲਿਸਟ ਹੈ ਕੀ, ਇਹਦਾ ਪਿਛੋਕੜ ਕੀ ਹੈ, ਬਲੈਕ ਲਿਸਟ ਦੇ ਵਿੱਚ ਕਿੰਨੇ ਨਾਮ ਨੇ, ਕੀ ਹੈ ਕੀ ਨਹੀਂ। ਸਰਕਾਰੀ ਤੌਰ ਤੇ ਮੈਂ ਨਹੀਂ ਸਮਝਦਾ ਕਿ ਕਦੇ ਪਿਛਲੇ 30 ਸਾਲਾਂ ਦਾ ਜੇ ਟਾਈਮ ਪੀਰੀਅਡ ਦੇਖਣਾ ਹੋਵੇ ਤੇ ਇਹ ਗੱਲ ਕਦੇ ਨਸ਼ਰ ਕੀਤੀ ਗਈ ਹੈ ਜਾਂ ਪਬਲਿਕ ਡੋਮੇਨ ਦੇ ਵਿੱਚ ਆਈ ਹੈ ਕਿ ਬਲੈਕ ਲਿਸਟ ਦੇ ਜਿਹੜੀ ਡੀਟੇਲ ਹੈ ਉਹ ਕਦੇ ਸਾਹਮਣੇ ਆਈ ਹੋਵੇ। ਦੇਖੋ, ਬਲੈਕ ਲਿਸਟ ਜਿਹੜੀ ਹੈ ਸੋ ਕਾਲਡ, ਇਹ ਇੱਕ ਬੁਝਾਰਤ ਬਣੀ ਹੋਈ ਹੈ, ਇਸ ਨੂੰ ਐਕਸੈਸ ਨਹੀਂ ਕੋਈ ਕਰ ਸਕਦਾ। ਜੇ ਤੁਸੀਂ ਮੈਂ ਇਹ ਜਾਣਨਾ ਚਾਹੀਏ ਕਿ ਕੀ ਅਸੀਂ ਬਲੈਕ ਲਿਸਟ ਹਾਂ ਜਾਂ ਨਹੀਂ ਹਾਂ, ਸਾਡੇ ਲਈ ਜਾਣਨਾ ਬਹੁਤ ਔਖਾ। ਮਿਸਾਲ ਦੇ ਤੌਰ ਤੇ ਜਿਵੇਂ ਅਮਰੀਕਾ ਵਿੱਚ ਨੋ ਫਲਾਈ ਲਿਸਟ ਬਣੀ ਹੋਈ ਹੈ, ਮੇਰਾ ਖਿਆਲ ਉਹ ਐਕਸੈਸਿਬਲ ਹੈ, ਤੁਸੀਂ ਪਤਾ ਕਰ ਸਕਦੇ ਹੋ ਤੁਹਾਡਾ ਨਾਂ ਉਸ ਨੋ ਫਲਾਈ ਲਿਸਟ 'ਚ ਹੈ ਜਾਂ ਨਹੀਂ ਹੈ ਜੀ। ਪਰ ਬਲੈਕ ਲਿਸਟ ਦੀ ਇਸ ਤਰ੍ਹਾਂ ਦੀ ਕੋਈ ਐਕਸੈਸਿਬਿਲਿਟੀ ਨਹੀਂ, ਜਿਸ ਕਰਕੇ ਬੁਝਾਰਤ ਬਣੀ ਹੋਈ ਹੈ। ਹੁਣ ਹੋਇਆ ਇੱਦਾਂ, ਦੇਖੋ ਤੁਸੀਂ ਸ਼ੁਰੂ ਵਿੱਚ ਜਿਵੇਂ ਤੁਸੀਂ ਬਿਲਕੁਲ ਸਹੀ ਕਿਹਾ ਕਿ 84 ਦੇ ਵਿੱਚ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ, ਸਿੱਖ ਹਿਰਦੇ ਵਲੂੰਦਰੇ ਗਏ, ਬਹੁਤ ਸਾਰੇ ਸਿੱਖ ਹਿਰਦੇ ਸੜਕਾਂ ਤੇ ਆਏ, ਉਹਨਾਂ ਨੇ ਪ੍ਰੋਟੈਸਟ ਕੀਤੇ, ਡੈਮੋਨਸਟ੍ਰੇਸ਼ਨਸ ਕੀਤੇ, ਔਰ ਉਸ ਵੇਲੇ ਖਾਲਿਸਤਾਨ ਦੇ ਤੱਤੇ ਨਾਰੇ ਵੀ ਲੱਗੇ। ਉਹਨਾਂ ਲੋਕਾਂ ਦੇ ਨਾਂ ਬਲੈਕ ਸੂਚੀਆਂ 'ਚ ਪਾਏ ਗਏ ਔਰ ਬਹੁਤ ਲੰਬੇ ਸਮੇਂ ਤੱਕ ਉਹਨਾਂ ਨੂੰ ਭਾਰਤ ਜਾਣ ਤੋਂ ਰੋਕਿਆ ਗਿਆ। ਇਸ ਦੀ ਚਰਚਾ ਤਾਂ ਹੁੰਦੀ ਕਿ ਪੰਜਾਬ ਦੇ ਵਿੱਚ ਇਹ ਮੁੱਦਾ ਕਾਫੀ ਪੱਕਿਆ ਔਰ ਇੱਥੇ ਡਿਆਸਪੋਰਾ ਨੇ ਚੁੱਕਿਆ, ਪਰ ਲੋਕ ਭੁੱਲ ਜਾਂਦੇ ਨੇ ਕਿ ਬਲੈਕ ਲਿਸਟ ਇਕੱਲੀ ਸਿੱਖ ਭਾਈਚਾਰੇ ਤੱਕ ਸੀਮਿਤ ਨਹੀਂ ਹੈ। ਕੁਝ ਇਹੋ ਜਿਹੀ ਉਦਾਹਰਨਾਂ ਨੇ, ਜਿਵੇਂ ਸਾਡੇ ਇੱਥੇ ਵੈਂਕੂਵਰ ਵਿੱਚ ਹਰੀ ਸ਼ਰਮਾ ਹੁੰਦੇ ਸੀ, ਜਿਹੜੇ ਕਿ ਖੱਬੇ ਪੱਖੀ ਵਿਚਾਰਾਂ ਨੂੰ ਪਰਨਾਏ ਹੋਏ ਬੁੱਧੀਜੀਵੀ, ਉਹਨਾਂ ਨੇ ਐਮਰਜੈਂਸੀ ਦਾ ਵਿਰੋਧ ਵੀ ਕੀਤਾ ਸੀਗਾ, ਬਲੂ ਸਟਾਰ ਵੇਲੇ ਸਿੱਖ ਭਾਈਚਾਰੇ ਦੇ ਨਾਲ ਵੀ ਖਲੋਤੇ ਰਹੇ, ਗੁਜਰਾਤ ਦੇ ਕਤਲੇਆਮ ਦਾ ਵਿਰੋਧ ਵੀ ਕੀਤਾ, ਮੋਦੀ ਦਾ ਵਿਰੋਧ ਵੀ ਕੀਤਾ। ਉਹਨਾਂ ਨੂੰ ਲੰਮਾ ਸਮਾਂ ਵੀਜ਼ਾ ਨਹੀਂ ਸੀ ਮਿਲਿਆ। ਹੁਣ ਉਹ ਹਿੰਦੂ ਭਾਈਚਾਰੇ ਦੇ ਵਿਅਕਤੀ ਖੱਬੇ ਪੱਖੀ ਵਿਚਾਰਾਂ ਨੂੰ ਪਰਨਾਏ ਹੋਣ, ਜਿਨ੍ਹਾਂ ਦਾ ਖਾਲਿਸਤਾਨੀ ਤਹਿਰੀਕ ਨਾਲ ਦੂਰ ਪਰੇ ਹੋਣ ਕੋਈ ਵਾਸਤਾ ਨਹੀਂ ਸੀ। ਮੈਂ ਕਹਿਣਾ ਇਹ ਚਾਹ ਰਿਹਾ ਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਨੇ ਅੱਜ ਵੀ ਜਿਹੜੇ ਆਲੋਚਨਾ ਕਰਦੇ ਨੇ, ਉਹਨਾਂ ਨੂੰ ਵੀ ਮੁਸ਼ਕਲਾਂ ਆਉਂਦੀਆਂ ਨੇ। ਤੁਹਾਡੇ ਅਮਰੀਕਾ ਸਥਿਤ ਪੱਤਰਕਾਰ ਨੇ ਡੇਵਿਡ ਵਾਰਸੈਮੀਆ, ਜਿਹੜੇ ਇੱਕ ਇੰਡੀਪੈਂਡੈਂਟ ਰੇਡੀਓ ਜਰਨਲਿਸਟ ਨੇ, ਉਹਨਾਂ ਦੀਆਂ ਕਿਤਾਬਾਂ ਵੀ ਕਾਫੀ ਪ੍ਰਕਾਸ਼ਿਤ ਹੋਈਆਂ। ਅਰੁੰਧਤੀ ਰॉय ਨਾਲ ਉਹਨਾਂ ਦੇ ਜਿਹੜੀ ਕਨਵਰਸੇਸ਼ਨਾਂ ਜਾਂ ਇੰਟਰਵਿਊਜ਼ ਪ੍ਰਕਾਸ਼ਿਤ ਹੋ ਚੁੱਕੇ ਨੇ ਜੀ। ਉਹਨਾਂ ਨੂੰ ਵੀ ਇੱਕ ਵਾਰੀ ਉੱਥੋਂ ਬਕਾਇਦਾ ਭਾਰਤ ਤੋਂ ਰੰਗ ਮੋੜਿਆ ਗਿਆ ਔਰ ਅੱਜ ਵੀ ਉਹਨਾਂ ਨੂੰ ਵਾਪਸ ਹਿੰਦੁਸਤਾਨ ਜਾ ਕੇ ਕਵਰੇਜ ਕਰਨ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ। ਇਸ ਤਰ੍ਹਾਂ ਹੋਰ ਦੁਨੀਆ ਭਰ ਦੇ ਕੋਈ ਜਰਨਲਿਸਟ ਨੇ ਜਿਨ੍ਹਾਂ ਨੂੰ ਇੰਡੀਆ ਆ ਕੇ ਕਵਰੇਜ ਕਰਨ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ। ਮੇਰਾ ਮਤਲਬ ਕਹਿਣ ਦਾ ਕਿ ਬਲੈਕ ਸੂਚੀ ਹੈ ਕਿ ਇਹ ਤਾਂ ਸਾਨੂੰ ਪਤਾ ਨਹੀਂ, ਪਰ ਬਲੈਕ ਸੂਚੀ ਦੇ ਨਾਂ ਕਿੰਨੇ ਨੇ ਸਾਨੂੰ ਇਹ ਵੀ ਨਹੀਂ ਪਤਾ ਜੀ। ਪਰ ਇੱਕ ਗੱਲ ਤੇ ਬਿਲਕੁਲ ਤੈਅ ਹੈ ਕਿ ਇਕੱਲੀ ਇਹ ਸਿੱਖਾਂ ਤੱਕ ਸੀਮਿਤ ਨਹੀਂ। ਜਿੱਥੇ ਜਿੱਥੇ ਵੀ ਕੋਈ ਡਿਸੈਂਟ ਦੀ ਆਵਾਜ਼ ਉੱਠੀ ਹੈ ਦੁਨੀਆ ਭਰ 'ਚ ਇੰਡੀਆ ਦੇ ਖਿਲਾਫ, ਇੰਡੀਅਨ ਸਟੇਟ ਦੇ ਖਿਲਾਫ, ਉੱਥੇ ਉਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਇੰਡੀਅਨ ਗਵਰਨਮੈਂਟ ਨੇ ਉਹਨਾਂ ਨੂੰ ਵੀਜ਼ਾ ਨਹੀਂ ਦੇਣਾ ਔਰ ਉਹਨਾਂ ਨੂੰ ਦੁਸ਼ਮਣ ਗਰਦਾਨ ਕੇ ਉਹਨਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਨਿਰੰਤਰ ਜਾਰੀ ਨੇ। ਸਿੱਖ ਹਲਕਿਆਂ ਵਿੱਚ ਇਸ ਕਿਸਮ ਦੀ ਜਿਹੜੀ ਛੋਟੀ ਛੱਡਣ ਦਾ ਮਕਸਦ ਜਿਹੜਾ ਹੈ, ਉਸ ਦੇ ਬਾਰੇ ਮੈਂ ਪਹਿਲਾਂ ਤੁਹਾਡੇ ਨਾਲ ਗੱਲ ਕਰ ਚੁੱਕਿਆ। ਜੀ ਬਿਲਕੁਲ,
ਤੇ ਇਹਦੀ ਜੇ ਐਗਜ਼ਾਮਪਲ ਕਹਿਣੀ ਹੋਵੇ ਜਾਂ ਜਿਹੜੀ ਅੱਜ ਸਾਡੇ ਸਾਹਮਣੇ ਇਹ ਘਟਨਾ ਹੋਈ ਹੈ, ਜਿਹੜਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਕਤ 2 ਨਾਂ ਰਹਿ ਗਏ ਆ, 312 ਨਾਂ ਕਾਲੀ ਸੂਚੀ ਦੇ ਵਿੱਚੋਂ ਕੱਢ ਦਿੱਤੇ ਗਏ ਆ, ਕੋਈ ਦਾਅਵਾ ਪਹਿਲੀ ਵਾਰ ਨਹੀਂ ਹੋਇਆ, ਪਹਿਲਾਂ ਵੀ 2 ਸਾਲ ਪਹਿਲਾਂ ਵੀ ਜਾਂ ਓਵਰਆਲ ਜੇ ਤੁਸੀਂ 10 ਸਾਲ ਜਾਂ 20 ਸਾਲ ਪਿੱਛੇ ਚਲੇ ਜਾਓ ਤੇ ਕਈ ਤਰ੍ਹਾਂ ਦੇ ਜਿਹੜੇ ਇਦਾਂ ਦੇ ਦਾਅਵੇ ਨੇ ਉਹ ਕੀਤੇ ਜਾਂਦੇ ਨੇ। ਜਿਵੇਂ ਇਸ ਵਕਤ ਤੁਸੀਂ ਇਹਦਾ ਮੋਟਿਵ ਦੱਸ ਰਹੇ ਹੋ, ਤਾਂ ਪਹਿਲਾਂ ਵੀ ਇਦਾਂ ਦੀਆਂ ਗੱਲਾਂ ਚੋਣਾਂ ਨੂੰ ਮੁੱਖ ਰੱਖ ਕੇ ਕੀਤੀਆਂ ਜਾਂਦੀਆਂ ਨੇ ਜਾਂ ਕੀ ਮਕਸਦ ਹੁੰਦਾ ਇਹਨਾਂ ਦਾ? ਦੇਖੋ, ਪਿਛਲੇ ਸਮੇਂ ਵਿੱਚ ਤਾਂ ਗਾਇਬ ਸਾਨੂੰ ਇਹ ਦੇਖਣ ਨੂੰ ਮਿਲਿਆ ਕਿ ਜਦੋਂ ਪੰਜਾਬ 'ਚ ਚੋਣਾਂ ਆਈਆਂ ਜਾਂ ਭਾਰਤ 'ਚ ਚੋਣਾਂ ਹੋਈਆਂ ਜਾਂ ਬਾਹਰਲੇ ਜਿਹੜੇ ਡਿਆਸਪੋਰਾ 'ਚ ਲੈਂਦੇ ਲੋਕਾਂ ਦਾ ਸਟੇਕ ਹੋਲਡਰ ਨੇ ਪੰਜਾਬ ਜਾਂ ਹਿੰਦੁਸਤਾਨ ਦੀ ਪੋਲਿਟਿਕਸ ਵਿੱਚ, ਉਹਨਾਂ ਦੀ ਕਿਤੇ ਚੜ੍ਹ ਮੱਚੀ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਜਾਂ ਕਿਸੇ ਵੀ ਰੂਪ ਵਿੱਚ, ਤਾਂ ਉਦੋਂ ਇਸ ਤਰ੍ਹਾਂ ਦੇ ਸ਼ੋਸ਼ੇ ਛੱਡੇ ਜਾਂਦੇ ਰਹੇ ਨੇ। ਇਹ ਤਾਂ ਗੱਲ ਫੈਕਟ ਹੈ। ਐਤਕੀ ਤਾਂ ਕੋਈ ਇਲੈਕਸ਼ਨ ਵੀ ਹੈ ਨਹੀਂ, ਸੋ ਐਤਕੀ ਇੱਕੋ ਹੀ ਗੱਲ ਸਮਝ ਆ ਰਹੀ ਹੈ ਕਿ ਕਿਉਂਕਿ ਕਸ਼ਮੀਰ ਦਾ ਮਸਲਾ ਪੱਕਿਆ ਹੋਇਆ ਔਰ ਬਕਾਇਦਾ ਖਾਲਿਸਤਾਨੀ ਉਹਨਾਂ ਦੇ ਨਾਲ ਖੜੇ ਹੋਏ ਨੇ, ਸਿੱਖ ਭਾਈਚਾਰੇ ਦੇ ਲੋਕ ਨਾਲ ਖੜੇ ਹੋਏ ਨੇ, ਸੋ ਬੜਾ ਕਲੀਅਰ ਹੈ ਕਿ ਇਸ ਵੇਲੇ ਤਾਂ ਉਹੀ ਮਕਸਦ ਨਜ਼ਰ ਆ ਰਿਹਾ। ਇਸ ਤੋਂ ਇਲਾਵਾ ਅਸੀਂ ਇੱਕ ਹੋਰ ਪਹਿਲੂ ਵੀ ਦੇਖ ਸਕਦੇ ਹਾਂ, ਕੈਨੇਡਾ ਵਿੱਚ ਵੀ ਚੋਣਾਂ ਆ ਰਹੀਆਂ ਨੇ ਅਗਲੇ ਮਹੀਨੇ ਜੀ, ਔਰ ਕੈਨੇਡਾ ਵਿੱਚ ਵੀ ਇੱਕ ਖਾਸ ਕਿਸਮ ਦੀ ਲੌਬੀ ਹੈ ਜਿਹੜੀ ਪ੍ਰੋ ਇੰਡੀਆ ਲੌਬੀ, ਉਹ ਖਾਲਿਸਤਾਨ ਦਾ ਰੈਟਰਿਕ ਬੜਾ ਚੱਕ ਰਹੀ ਹੈ ਕਿ ਬਾਹਰ ਬੈਠੇ ਖਾਲਿਸਤਾਨੀ ਦਲ ਦਲਾਉਂਦੇ ਫਿਰਦੇ ਨੇ। ਜਸਟਿਨ ਟਰੂਡੋ ਉਹਨਾਂ ਦੀ ਪੁਸ਼ਪਨਾਈ ਕਰ ਰਹੇ ਨੇ, ਜਿਹੜੇ ਸਾਡੇ ਪ੍ਰਧਾਨ ਮੰਤਰੀ ਨੇ, ਸਰਦਾਰ ਜਗਮੀਤ ਸਿੰਘ NDP ਦੇ ਜਿਹੜੇ ਕੌਮੀ ਨੇਤਾ ਨੇ, ਉਹਨਾਂ ਨੂੰ ਖਾਲਿਸਤਾਨ ਦੀ ਲਹਿਰ ਨਾਲ ਬੰਨ੍ਹ ਕੇ ਵੇਖਿਆ ਜਾਂਦਾ। ਸੋ ਇਸ ਕਿਸਮ ਦਾ ਰੈਟਰਿਕ ਜਦੋਂ ਚੱਲਦਾ ਹੋਵੇ ਤਾਂ ਇਹ ਜਿਹੜਾ ਐਲਾਨ ਆ, ਇਹ ਉਸ ਲੌਬੀ ਵੱਲੋਂ ਕਿਸ ਤਰੀਕੇ ਨਾਲ ਵੀ ਪ੍ਰਚਾਰਿਆ ਜਾ ਸਕਦਾ ਕਿ ਭਾਰਤ ਸਰਕਾਰ ਸਿੱਖਾਂ ਪ੍ਰਤੀ ਬੜੀ ਉਦਾਰ ਹੈ ਤੇ ਖਾਲਿਸਤਾਨ ਦੀ ਮੂਵਮੈਂਟ ਨੂੰ ਕਿਵੇਂ ਵੀਕ ਕੀਤਾ ਜਾਵੇ ਜਾਂ ਖਾਲਿਸਤਾਨ ਦੇ ਹਮਾਇਤੀਆਂ ਦੇ ਵਿੱਚ ਤੇ ਉਸਦੇ ਵਿਰੋਧੀਆਂ ਦੇ ਵਿੱਚ ਕਿਵੇਂ ਕੰਨ ਖੜੀ ਕੀਤੀ ਜਾਵੇ, ਇਹੋ ਜਿਹੀ ਸਿੱਖਾਂ ਦੀ ਇੱਕ ਲੌਬੀ ਖੜੀ ਕੀਤੀ ਜਾਵੇ ਜਿਹੜੀ ਇਹ ਕਹਿਣ ਨੂੰ ਤਿਆਰ ਹੋਵੇ ਕਿ ਇਹ ਜਿਹੜਾ ਜ਼ੁਲਮੋ ਸਿਤਮ ਕਾਂਗਰਸ ਵੇਲੇ ਹੋਇਆ ਸੀ, ਭਾਜਪਾ ਸਾਡੇ ਪ੍ਰਤੀ ਕਾਫੀ ਉਦਾਰ ਰਵੱਈਆ ਰੱਖਦੀ ਹੈ। ਸੋ ਉਸ ਦੇ ਨਾਲ ਇਹ ਜਿਹੜੀ ਏਕਤਾ ਬਣੀ ਹੋਈ ਲੋਕਾਂ ਦੇ ਵਿੱਚ, ਉਸ ਵਿੱਚ ਵੀ ਤਰੇੜ ਪਾਈ ਜਾ ਸਕੇ, ਇਹ ਵੀ ਇੱਕ ਸਾਜ਼ਿਸ਼ ਹੋ ਸਕਦੀ ਹੈ ਅੱਜ ਦੀ ਤਰੀਕ ਦੇ ਵਿੱਚ ਜੀ। ਪਰ ਪਿਛਲੇ ਸਮੇਂ ਵਿੱਚ ਅਸੀਂ ਵੇਖਿਆ ਕਿ ਜਦੋਂ ਮੈਂ ਖੁਦ ਇਸ ਗੱਲ ਦਾ ਗਵਾਹ ਹਾਂ, ਜਦੋਂ ਵਾਜਪੇਈ ਸਾਹਿਬ ਪ੍ਰਧਾਨ ਮੰਤਰੀ ਹੁੰਦੇ ਸੀ, ਉਸ ਦੌਰ ਦੇ ਵਿੱਚ ਭੀਸ਼ਮ ਅਗਨੀਹੋਤਰੀ ਇੰਡੀਆ ਦੇ ਐਂਬੈਸਡਰ ਐਟ ਲਾਰਜ ਸੀ ਤੁਹਾਡੇ ਅਮਰੀਕਾ ਦੇ ਵਿੱਚ, ਉਹ ਬਕਾਇਦਾ ਇੱਥੇ ਆਏ, ਇੱਥੇ ਐਲਾਨ ਕੀਤਾ ਗਿਆ ਕਿ ਕਾਲੀ ਸੂਚੀ ਖਤਮ ਕੀਤੀ ਜਾ ਰਹੀ ਹੈ। ਬਹੁਤ ਸਾਰੇ ਕੁਝ ਉਸ ਸਮੇਂ ਦੇ ਖਾਲਿਸਤਾਨੀ ਸਟੇਜਾਂ ਚੜ੍ਹ ਕੇ ਬੋਲਦੇ ਸੀ ਕਿ ਬਲੂ ਸਟਾਰ ਕਰਕੇ ਸਾਡੇ ਹਰਿੰਦਰੇ ਬਲੂਦਰੇ ਗਏ, ਵੈਸੇ ਅਸੀਂ ਆਪਣੇ ਮੁਲਕ ਨੂੰ ਬਹੁਤ ਪਿਆਰ ਕਰਦੇ ਸਾਂ। ਸੋ ਲੱਗਦਾ ਸੀ ਕਿ ਨਵੀਂ ਸ਼ੁਰੂਆਤ ਹੋਈ ਹੈ। ਤੇ ਜੇ ਨਵੀਂ ਸ਼ੁਰੂਆਤ ਉਸ ਵੇਲੇ ਹੋ ਗਈ ਸੀ ਤੇ ਅੱਜ ਇੰਨੇ ਸਾਲਾਂ ਬਾਅਦ ਉਸ ਦੁਬਾਰਾ ਇਹ ਐਲਾਨ ਕਰਨਾ ਉਸੇ ਪਾਰਟੀ ਦੀ ਸਰਕਾਰ ਵੱਲੋਂ ਕਿ ਅਸੀਂ ਸੂਚੀ ਖਤਮ ਕਰ ਰਹੇ ਹਾਂ, ਕਈ ਤਰ੍ਹਾਂ ਦੇ ਸਵਾਲ ਖੜੇ ਹੋਣਾ ਸੁਭਾਵਿਕ ਹੈ ਜੀ। ਜਿਵੇਂ ਤੁਸੀਂ ਇਹ ਜ਼ਿਕਰ ਕੀਤਾ ਕਿ ਪਹਿਲਾਂ ਵੀ ਇੱਦਾਂ ਦੀ ਕੋਸ਼ਿਸ਼ ਹੋਈ ਹੈ ਜਦੋਂ ਭੀਸ਼ਮ ਅਗਨੀਹੋਤਰੀ ਐਂਬੈਸਡਰ ਐਟ ਲਾਰਜ ਇੱਥੇ ਅਮਰੀਕਾ ਦੇ ਵਿੱਚ ਸੀ, ਕਿ ਅੱਜ ਵੀ ਉਹੀ ਤਰੀਕਾ ਜਾਂ ਉਹੀ ਕਿਤੇ ਨਾ ਕਿਤੇ ਮਨਸੂਬਾ ਸਮਝਿਆ ਜਾ ਸਕਦਾ, ਦੇਖਿਆ ਜਾ ਸਕਦਾ। ਪੰਜਾਬ ਦੇ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਹੋਣ ਜਾਂ ਜਿਹੜੀ ਅਕਾਲੀ ਦਲ ਬਾਦਲ ਹੈਗੀ ਆ ਪਾਰਟੀ, ਉਹਨਾਂ ਦੇ ਜਿਹੜੇ ਆਗੂ ਨੇ ਉਹਨਾਂ ਵੱਲੋਂ ਬਿਆਨ ਆਏ ਆ, ਇਹਦਾ ਸਵਾਗਤ ਕੀਤਾ ਗਿਆ ਵੀ ਅੱਜ ਵੀ ਕਿਤੇ ਨਾ ਕਿਤੇ ਉਹ ਲਾਈਨ ਖੜੀ ਕੀਤੀ ਜਾ ਰਹੀ ਹੈ ਕਿ ਜੀ ਇਹ ਜਿਹੜੀ ਰਲੇਵਾਂ ਹੈਗਾ ਉਹ ਕੀਤਾ ਜਾਵੇ ਜਾਂ ਜਿਹੜੇ ਡਾਇਸੈਂਟ ਦੀ ਆਵਾਜ਼ ਹੈ ਖਾਸ ਤੌਰ ਤੇ ਸਿੱਖ ਡਾਇਸਪੋਰਾ ਦੇ ਵਿੱਚ, ਉਹਨੂੰ ਮੁੱਖ ਧਾਰਾ ਦੇ ਨਾਲ ਜੋੜਨ ਦੀ ਲਾਈਨ। ਦੇਖੋ, ਇਹ ਜਿਹੜਾ ਪ੍ਰੋਸੈਸ ਕਾਫੀ ਦੇਰ ਤੋਂ ਚੱਲ ਰਿਹਾ, ਜਿਵੇਂ ਖਾਸ ਤੌਰ ਤੇ ਜੇ RSS ਦੇ ਉੱਤੇ ਗੱਲ ਜ਼ਿਆਦਾ ਲਾਗੂ ਹੁੰਦੀ, ਕਿਉਂਕਿ RSS ਦਾ ਇੱਕ ਨਜ਼ਰੀਆ, RSS ਦੀ ਇਹ ਹਮੇਸ਼ਾ ਪਹੁੰਚ ਰਹੀ ਹੈ ਔਰ ਪ੍ਰੋਪੇਗੈਂਡਾ ਵੀ ਉਹਨਾਂ ਦਾ ਇਹ ਰਿਹਾ ਕਿ ਜਿਹੜਾ ਸਿੱਖ ਜਿਹੜਾ ਭਾਈਚਾਰਾ ਹੈ ਇਹ ਹਿੰਦੂ ਭਾਈਚਾਰੇ ਦਾ ਹਿੱਸਾ ਹੈ, ਉਸਦੀ ਪਨੀਰੀ ਹੈ, ਸਿੱਖ ਕੌਮ ਹਿੰਦੂਆਂ ਦੀ ਪਨੀਰੀ ਹੈ, ਇਸ ਤਰ੍ਹਾਂ ਉਹ ਪ੍ਰਚਾਰਦੇ ਨੇ ਅਕਸਰ। ਔਰ ਸਿੱਖ ਗੁਰੂਆਂ ਨੂੰ ਵੀ ਆਪਣੇ ਨਾਇਕ ਬਣਾ ਕੇ, ਹਿੰਦੂ ਰਾਸ਼ਟਰ ਦੇ ਨਾਇਕ ਬਣਾ ਕੇ ਪੇਸ਼ ਕਰਦੇ ਨੇ। ਬਾਕੀ ਜਿਹੜੀ ਘੱਟ ਗਿਣਤੀਆਂ ਜਿਵੇਂ ਮੁਸਲਿਮ ਹੋਏ, ਕ੍ਰਿਸਚਨ ਹੋਏ, ਉਹਨਾਂ ਬਾਰੇ ਦਾਅਵਾ ਕੀਤਾ ਜਾਂਦਾ ਕਿ ਇਹਨਾਂ ਦੇ ਜਿਹੜੇ ਇਹਨਾਂ ਦੇ ਰੂਹਾਨੀ ਵਿਚਾਰ ਨੇ ਬਾਹਰੋਂ ਆਏ ਨੇ, ਉਹਨਾਂ ਦੀਆਂ ਜੜ੍ਹਾਂ ਹਿੰਦੁਸਤਾਨ ਵਿੱਚ ਕਦੇ ਵੀ ਨਹੀਂ ਸੀਗੀਆਂ। ਇਹ ਪ੍ਰਚਾਰ RSS ਵਾਲੇ ਕਰਦੇ ਆ ਜੀ। ਉਹਦੇ ਟੱਕਰ ਤੇ ਸਿੱਖਾਂ ਨੂੰ, ਬੋਧੀਆਂ ਨੂੰ, ਜੈਨੀਆਂ ਨੂੰ ਹਿੰਦੂਆਂ ਦਾ ਅੰਗ ਬਣਾ ਕੇ ਪੇਸ਼ ਕਰਦੇ ਨੇ। ਸੋ ਇੱਕ ਜਿਹਨੂੰ ਕਹਿੰਦੇ ਨਾ ਕਿ ਵਿੱਚ ਰਲੇਵੇਂ ਦੀ ਉਹਨਾਂ ਦੀ ਪਾਲਿਸੀ ਤਾਂ ਹਮੇਸ਼ਾ ਤੋਂ ਰਹੀ ਆ ਵਾਲੀ। ਇਸ ਦਾ ਫਾਇਦਾ ਉਹਨਾਂ ਨੂੰ ਪੰਜਾਬ 'ਚ ਹੁੰਦਾ ਰਿਹਾ ਕਿ BJP ਨੇ ਅਕਾਲੀਆਂ ਨਾਲ ਗੱਠਜੋੜ ਬਣਾ ਕੇ ਸਰਕਾਰਾਂ ਚਲਾਈਆਂ। ਪਰ ਹੁਣ ਅਸੀਂ ਵੇਖ ਰਹੇ ਹਾਂ ਕਿ ਇੱਕ ਪ੍ਰੋਸੈਸ ਇਹ ਚੱਲ ਪਿਆ ਕਿ ਉਹਨਾਂ ਨੂੰ ਸਮਝ ਆ ਗਈ ਕਿ ਪੰਜਾਬ 'ਚ ਰੈਜ਼ਿਸਟੈਂਸ ਮਿਲ ਰਹੀ ਹੈ। ਵਿਦੇਸ਼ਾਂ ਦੇ ਵਿੱਚ ਕਿਸ ਤਰੀਕੇ ਨਾਲ, ਹੁਣ ਜਿਵੇਂ ਮੋਦੀ ਸਾਹਿਬ ਤੁਹਾਡੇ ਅਮਰੀਕਾ ਆ ਰਹੇ ਜੀ, ਅਸੀਂ ਇਸ ਜੋ ਐਲਾਨ ਹੋਇਆ ਉਸਨੂੰ ਉਹਨਾਂ ਦੀ ਆਮਦ ਤੋਂ ਵੀ ਭਿੰਨ ਕਰਕੇ ਨਹੀਂ ਵੇਖ ਸਕਦੇ, ਵੱਖ ਕਰਕੇ ਨਹੀਂ ਵੇਖ ਸਕਦੇ। ਉਹਨਾਂ ਦੇ ਆਉਣ ਤੇ ਉੱਥੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਪ੍ਰੋਟੈਸਟ ਵੀ ਕਰਨਾ ਜੀ, ਮੁਸਲਮਾਨਾਂ ਨਾਲ ਮੋਢੇ ਲਾ ਕੇ ਖੜਨਗੇ। ਬੇਸਿਕਲੀ ਇਹਨਾਂ ਗੱਲਾਂ ਨੂੰ ਖੁੰਡਾ ਕਰਨ ਦੀ ਖਾਤਰ ਸਾਰਾ ਕੁਝ ਹੋ ਰਿਹਾ। ਉਹਨਾਂ ਦਾ ਅਜੇ ਤੱਕ ਇਹੀ ਰਾਗ ਲਾਪਦੇ ਨੇ ਕਿ ਹਿੰਦੂ ਸਿੱਖਾਂ ਦੇ ਵਿੱਚ ਕੋਈ ਦੂਰੀਆਂ ਨਹੀਂ, ਅਸੀਂ ਇੱਕੋ ਹੀ ਕੌਮ ਹਾਂ। ਵੈਸੇ ਇੰਟਰਸਟਿੰਗ ਗੱਲ ਇਹ ਹੈ ਕਿ ਜਿਹੜੀ ਸਿੱਖ ਹਿਸਟਰੀ ਹੈ ਉਸ ਵਿੱਚ ਬੜੇ ਕਲੀਅਰ ਹੈ ਕਿ ਗੁਰੂਆਂ ਦੀ ਕੋਈ ਮੁਸਲਮਾਨਾਂ ਨਾਲ ਲੜਾਈ ਨਹੀਂ ਸੀਗੀ, ਗੁਰੂਆਂ ਦੀ ਸਟੇਟ ਨਾਲ ਲੜਾਈ ਸੀਗੀ। ਔਰ ਉਸ ਲੜਾਈ ਦੇ ਵਿੱਚ ਕੁਝ ਪਹਾੜੀ ਰਾਜੇ ਗੁਰੂਆਂ ਦੇ ਦੁਸ਼ਮਣ ਸੀਗੇ ਤੇ ਕੁਝ ਜਿਹੜੇ ਚੰਗੇ ਮੁਸਲਮਾਨ ਸੀਗੇ ਉਹ ਗੁਰੂ ਸਾਹਿਬ ਦੇ ਨਾਲ ਸੀ।
ਜੀ ਇਹ ਲੜਾਈ ਧਰਮ ਦੀ ਲੜਾਈ ਨਹੀਂ ਸੀ ਉਸ ਰੂਪ 'ਚ, ਸਟੇਟ ਦੀ ਤੇ ਰਿਪਰੈਸ਼ਨ ਕਰਨ ਵਾਲੀਆਂ ਫੋਰਸਾਂ ਦੀ ਤੇ ਬਗਾਵਤ ਕਰਨ ਵਾਲੇ ਲੋਕਾਂ ਦੀ ਜਿਹੜੀ ਉਹ ਲੜਾਈ ਸੀ, ਇੱਕ ਪੋਲੀਟੀਕਲ ਲੜਾਈ ਸੀ ਆ ਵਾਲੀ, ਜਿਸ ਨੂੰ ਬੜੇ ਗਲਤ ਢੰਗ ਨਾਲ RSS ਦੀ ਲੌਬੀ ਇਸ ਤਰ੍ਹਾਂ ਪ੍ਰਚਾਰਦੀ ਕਿ ਸ਼ਾਇਦ ਜਿਹੜੇ ਗੁਰੂਆਂ ਨੇ ਜਿਹੜਾ ਸਿੱਖੀ ਦਾ ਬੂਟਾ ਲਾਇਆ ਹਿੰਦੂ ਧਰਮ ਦੀ ਰਾਖੀ ਲਈ ਲਾਇਆ। ਸੋ ਇਸ ਕਿਸਮ ਦੀ ਜਿਹੜੀਆਂ ਗੜਬੜਾਂ ਇਤਿਹਾਸ 'ਚ ਹੋਈਆਂ ਨੇ ਉਸ ਦਾ ਉਹਨਾਂ ਨੇ ਫਾਇਦਾ ਲਿਆ ਔਰ ਉਸਨੂੰ ਉਸ ਤਰੀਕੇ ਨਾਲ ਪ੍ਰਚਾਰਿਆ। ਸੋ ਇਹ ਜਿਹੜਾ ਪ੍ਰੋਸੈਸ ਉਹਦਾ ਹਿੱਸਾ ਹੀ ਹੈ। ਅਮਰਿੰਦਰ ਸਿੰਘ ਦੀ ਜੇ ਆਪਾਂ ਗੱਲ ਕਰੀਏ, ਕੈਪਟਨ ਅਮਰਿੰਦਰ ਸਿੰਘ ਦੀ ਪੋਲਿਟਿਕਸ ਸਮਝਣ ਦੀ ਲੋੜ ਆ। ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਜਿਹੜਾ ਹੈ ਨਾ ਤੇਲ ਵੇਖੋ ਤੇਲ ਦੀ ਧਾਰ ਵੇਖੋ ਵਾਲੀ ਪਾਲਿਸੀ ਦੇ ਹਿਸਾਬ ਨਾਲ ਚੱਲਦੇ ਨੇ। ਉਹ ਜਿਸ ਫੋਰਸ ਦਾ ਪਰਲਾ ਭਾਰੀ ਰਿਹਾ ਉਹਨਾਂ ਨੇ ਉੱਧਰ ਦਾ ਝੁਕਾਅ ਕੀਤਾ। ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਉਸ ਤੋਂ ਬਾਅਦ ਅਕਾਲੀ ਖੇਮੇ ਦੇ ਵਿੱਚ ਇੱਕ ਤਰੀਕੇ ਨਾਲ ਸਨਾਟਾ ਛਾ ਗਿਆ ਸੀਗਾ। ਉੱਥੇ ਇੱਕ ਖਾਸ ਕਿਸਮ ਦਾ ਇੱਕ ਵੈਕਿਊਮ ਪੈਦਾ ਹੋ ਗਿਆ ਸੀ ਲੀਡਰਸ਼ਿਪ ਦਾ। ਉਹਨੂੰ ਪੂਰਨ ਦੀ ਖਾਤਰ ਉਹਨਾਂ ਨੇ ਕਿਹਾ ਵੀ ਮੇਰਾ ਹਿਰਦਾ ਬਲੂਦ ਰਹਿ ਗਿਆ, ਮੈਂ ਇਸ ਕਰਕੇ ਅਸਤੀਫਾ ਦੇ ਰਿਹਾ। ਉਹ ਅਕਾਲੀਆਂ ਦੇ ਜਾ ਰਲੇ। ਅੱਜ ਹਾਲਾਤ ਇਹ ਨੇ ਕਿ ਜਦੋਂ ਦੇਖ ਰਹੇ ਨੇ ਕਿ RSS ਦੀ ਚੜ੍ਹਾਈ ਹੈ ਤੇ ਉਹਨਾਂ ਨੇ ਕਦੇ ਵੀ ਹਿੰਦੂਤਵੀ ਤਾਕਤ ਦੇ ਖਿਲਾਫ ਨਹੀਂ ਕੁਝ ਬੋਲਿਆ। ਖਾਲਿਸਤਾਨ ਦੀ ਗੱਲ ਉਹਨਾਂ ਨੇ ਜ਼ਿਆਦਾ ਚੱਕੀ ਹੋਈ ਹੈ। ਇੱਥੋਂ ਤੱਕ ਕਿ ਜਿਹੜੇ ਕੁਝ ਲੋਕਾਂ ਦੇ ਉੱਥੇ ਕਤਲ ਹੋਏ ਇੰਡੀਆ ਵਿੱਚ, ਉਹਨਾਂ ਨੇ ਸਿੱਧੇ ਬਿਆਨ ਦਾਗਦੇ ਕਿ ਕੈਨੇਡਾ ਬੈਠੇ ਸਿੱਖ ਸ਼ਾਸਤਰਾਂ ਇਸ ਦੇ ਲਈ ਜ਼ਿੰਮੇਵਾਰ ਨੇ। ਇਹ ਸਾਰਾ ਕੁਝ ਕਰਨ ਦੇ ਬਾਅਦ RSS ਨੇ ਬਕਾਇਦਾ ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤ ਛਲਾਇਆ, ਉਹਨਾਂ ਨੂੰ ਆਪਣਾ ਨਾਇਕ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਸੋ ਕੈਪਟਨ ਸਾਹਿਬ ਦੀ ਜਿਹੜੀ ਪੋਲਿਟਿਕਸ ਹਮੇਸ਼ਾ ਤੋਂ ਦਿੱਕਤ ਭਰਪੂਰ ਰਹੀ ਹੈ। ਜਦੋਂ ਉਹਨਾਂ ਨੇ ਵੇਖਿਆ ਕਿ ਖਾਲਿਸਤਾਨੀਆਂ ਦਾ ਪਰਲਾ ਭਾਰੂ ਸੀ ਜਾਂ ਪੰਥਕ ਧਿਰਾਂ ਦਾ ਸੀਗਾ ਤਾਂ ਉਹਨਾਂ ਨੇ ਉਸ ਤਰ੍ਹਾਂ ਦੀ ਪੋਲਿਟਿਕਸ ਖੇਡੀ। ਅੱਜ ਇਹ ਹਿੰਦੂਤਵੀ ਫੋਰਸਿਸ ਦਾ ਪਰਲਾ ਭਾਰੀ ਵੇਖਦੇ ਨੇ, ਉਸ ਤਰ੍ਹਾਂ ਦੀ ਪੋਲਿਟਿਕਸ ਖੇਡਦੇ। ਉਹਨਾਂ ਨੇ ਕਦੇ ਵੀ ਆਪਣੇ ਤੌਰ ਤੇ ਇੱਕ ਇੰਡੀਪੈਂਡੈਂਟ ਇੱਕ ਦੂਰਅੰਦੇਸ਼ ਨੇਤਾ ਦੇ ਤੌਰ ਤੇ ਕੋਈ ਵੱਖਰੀ ਲਾਈਨ ਲੈਣ ਦੀ ਕੋਸ਼ਿਸ਼ ਨਹੀਂ ਕੀਤੀ। ਇਹ ਉਹਨਾਂ ਦਾ ਹਮੇਸ਼ਾ ਖਾਸਾ ਰਿਹਾ। ਸੋ ਅੱਜ ਜਿਹੜੀ ਪੋਲਿਟਿਕਸ ਚੱਲ ਰਹੀ ਹੈ ਉਹ ਤੇ ਕੈਪਟਨ ਸਾਹਿਬ ਦੀ ਪੋਲਿਟਿਕਸ ਬਿਲਕੁਲ ਰਲ ਕੇ ਚੱਲ ਰਹੀ ਸਾਰੀ। ਸੋ ਉਸ ਵਿੱਚ ਕਾਫੀ ਆਪਸ 'ਚ ਜਿਹਨੂੰ ਕਹਿੰਦੇ ਕੋਈ ਭਿੰਨਤਾ ਹੈ ਨਹੀਂ, ਕੋਈ ਵਖਰੇਵਾ ਹੈ ਨਹੀਂ। ਇੱਕੋ ਜਿਹਾ ਹੀ ਉਹਨਾਂ ਦਾ ਇੰਟਰਸਟ ਹੈ ਕਿ ਕਿਸ ਤਰੀਕੇ ਨਾਲ ਅਸੀਂ ਖਾਲਿਸਤਾਨ ਦਾ ਰੈਟਰਿਕ ਖੜਾ ਕਰਕੇ ਇੱਕ ਘੱਟ ਗਿਣਤੀ ਨੂੰ ਖੁੰਝੇ ਲਾ ਕੇ ਬਹੁਤ ਗਿਣਤੀ ਦੀਆਂ ਵੋਟਾਂ ਨੂੰ ਕਿਵੇਂ ਅਸੀਂ ਅਗਲੇ ਸਮੇਂ ਲਈ ਪੋਲਰਾਈਜ਼ ਕਰਨਾ, ਇਹ ਉਹਨਾਂ ਦਾ ਮੰਤਵ ਹੈ। ਜੀ, ਤੇ ਜਿਹੜੀਆਂ ਗੱਲਾਂ ਅਸੀਂ ਕਰ ਰਹੇ ਹਾਂ ਜਾਂ ਤੁਸੀਂ ਕਹਿ ਰਹੇ ਹੋ ਵੀ ਆਹ ਫੈਕਟਰਸ ਇਹਦੇ 'ਚ ਨਜ਼ਰ ਆਉਂਦੇ ਨੇ ਜਿਹੜੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਰਕਾਰ ਵੱਲੋਂ ਇਹ ਇੰਪਲੀਮੈਂਟ ਕੀਤੇ ਜਾਣ, ਇਹਦਾ ਜਿਹੜਾ ਇੰਪੈਕਟ ਹੈ ਉਹ ਕਿੱਥੇ ਬਾਹਰਲੇ ਸਿੱਖ ਡਾਇਸਪੋਰਾ ਦੇ ਵਿੱਚ ਵੀ, ਬਾਹਰਲੀ ਧਰਤੀ ਤੇ ਵੀ, ਬਾਹਰਲੇ ਮੁਲਕਾਂ ਦੇ ਵਿੱਚ ਤੇ ਪੰਜਾਬ ਦੇ ਵਿੱਚ ਕੀ ਹੁੰਦਾ ਨਜ਼ਰ ਆਉਂਦਾ? ਇਹ ਸਾਰੇ ਪਾਰਟ ਦਾ ਜਿਹੜਾ ਇਹ ਸੂਚੀ ਕਾਲੀ ਸੂਚੀ ਖਤਮ ਕਰਨ ਦਾ ਜਿਹੜਾ ਐਲਾਨ ਕੀਤਾ ਗਿਆ ਜਾਂ ਜਿਹੜਾ ਦਾਅਵਾ ਕੀਤਾ ਗਿਆ। ਦੇਖੋ ਪੰਜਾਬ ਦੇ ਵਿੱਚ ਤਾਂ ਸਥਿਤੀਆਂ ਬਿਲਕੁਲ ਵੱਖਰੀਆਂ ਨੇ, ਪਰ ਜੇ ਡਿਆਸਪੋਰਾ ਦੀ ਆਪਾਂ ਇਕੱਲੀ ਗੱਲ ਕਰੀਏ ਇੱਥੇ ਕਈ ਤਰ੍ਹਾਂ ਦੀਆਂ ਦਿੱਕਤਾਂ ਪੈਦਾ ਹੋ ਸਕਦੀਆਂ ਇਸ ਤਰ੍ਹਾਂ ਦੀਆਂ ਇਹਨਾਂ ਦੀਆਂ ਗੱਲਾਂ ਕਰਕੇ। ਇੱਕ ਤਾਂ ਸਿੱਖ ਭਾਈਚਾਰੇ ਵਿੱਚ ਜਿਹੜੀ ਇੱਕ ਸਾਨੂੰ ਇੱਕ ਏਕਾ ਨਜ਼ਰ ਆ ਰਿਹਾ ਖਾਸ ਕਿਸਮ ਦਾ ਕਸ਼ਮੀਰ ਮਸਲੇ ਤੇ ਜਾਂ ਘੱਟ ਗਿਣਤੀ ਤੇ ਹੋ ਰਹੇ ਹਮਲਿਆਂ ਦੇ ਮਸਲੇ ਤੇ, ਉਹਦੇ ਵਿੱਚ ਕਿਧਰੇ ਨਾ ਕਿਧਰੇ ਉਹਨੂੰ ਤਾਰਪੀੜੋ ਕਰਨ ਦੀਆਂ ਕੋਸ਼ਿਸ਼ਾਂ ਬੜੀ ਕਲੀਅਰ ਨਜ਼ਰ ਆ ਰਹੀਆਂ। ਵੈਸੇ ਵੀ ਤੁਸੀਂ ਇਹ ਨੋਟ ਕਰੋ ਜਿਹੜਾ ਮੋਦੀ ਸਾਹਿਬ ਨੇ ਜਿਹੜਾ ਜਦੋਂ ਦੇ ਪ੍ਰਧਾਨ ਮੰਤਰੀ ਬਣੇ ਬਹੁਤ ਉਹਨਾਂ ਨੇ ਵਿਦੇਸ਼ੀ ਦੌਰੇ ਕੀਤੇ। ਇਹ ਵੀ ਕਿਹਾ ਜਾਂਦਾ ਕਿ ਉਹਨਾਂ ਨੇ ਪਿਛਲੇ ਪ੍ਰਧਾਨ ਮੰਤਰੀ ਦਾ ਰਿਕਾਰਡ ਤੋੜਤਾ। ਉਹਦਾ ਕੀ ਕਾਰਨ ਹੋ ਸਕਦਾ? ਕਾਰਨ ਬੜਾ ਕਲੀਅਰ ਹੈ ਕਿ ਮੋਦੀ ਹੋਣਾ ਦੀ ਕਾਫੀ ਇਮੇਜ ਖਰਾਬ ਹੈ 2002 ਦੇ ਕਤਲੇਆਮ ਤੋਂ ਪਿੱਛੋਂ। ਅੰਤਰਰਾਸ਼ਟਰੀ ਪੱਧਰ ਤੇ ਬਹੁਤ ਸਾਰੇ ਦੇਸ਼ਾਂ ਨੇ ਉਹਨਾਂ ਦਾ ਦਾਖਲਾ ਰੋਕ ਕੇ ਰੱਖਿਆ ਸੀਗਾ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਦਾਖਲਾ ਉਹਨਾਂ ਦਾ ਰੋਕਣਾ ਔਖਾ ਹੋ ਗਿਆ। ਜੀ ਬਿਲਕੁਲ। ਜਿਹੜੀ ਛਵੀ ਅਜੇ ਵੀ ਖਰਾਬ ਹੈ, ਇਸ 'ਚ ਕੋਈ ਸ਼ੱਕ ਨਹੀਂ। ਔਰ ਇਨਵੈਸਟਮੈਂਟ ਅਜੇ ਵੀ ਨਹੀਂ ਹੋ ਰਹੀ ਹਿੰਦੁਸਤਾਨ 'ਚ। ਜੇ ਦੇਖੀਏ ਨਾ ਅੱਜ ਦੇ ਹਾਲਾਤ ਦੇ ਨਿਗਾਹ ਮਾਰੀਏ, ਕੋਈ ਬਹੁਤੀ ਇਨਵੈਸਟਮੈਂਟ ਬਾਹਰੋਂ ਹੋ ਨਹੀਂ ਰਹੀ ਉਸ ਮੁਲਕ 'ਚ, ਕਿਉਂਕਿ ਜਦੋਂ ਜਿਹੜਾ ਇਨਵੈਸਟਰ ਹੈ ਉਹ ਵੇਖਦਾ ਕਿ ਜਦੋਂ ਤੱਕ ਉੱਥੇ ਅਮਨ ਸ਼ਾਂਤੀ ਹੈ, ਸਦਭਾਵਨਾ ਬਣੀ ਹੋਈ ਹੈ, ਉਹ ਜਿਹੜਾ ਨਾ ਕੋਈ ਸੁਖਾਵਾਂ ਮਾਹੌਲ ਹੋਊਗਾ, ਉਹਦੇ ਵਿੱਚ ਉਹਨੂੰ ਪੂੰਜੀ ਦਾ ਲਾਉਣ ਦਾ ਫਾਇਦਾ ਹੋਣਾ। ਜੀ, ਜੇ ਉਹਨੂੰ ਪਤਾ ਕਿ ਮਾਹੌਲ ਵਧੀਆ ਨਹੀਂ ਹੈ ਉਹ ਕਦੇ ਵੀ ਪੂੰਜੀ ਉੱਥੇ ਨਹੀਂ ਲਾਊਗਾ। ਸੋ ਇਸ ਗੱਲ ਦਾ ਮੋਦੀ ਸਾਹਿਬ ਨੂੰ ਵੀ ਪਤਾ। ਸੋ ਵਿਦੇਸ਼ੀ ਗੇੜੇ ਦੇ ਕੇ ਇੱਕ ਤਾਂ ਆਪਣੀ ਉਹ ਛਵੀ ਸੁਧਾਰਨ 'ਚ ਲੱਗੇ ਹੋਏ ਨੇ, ਇਸ ਕਿਸਮ ਦੀ ਛੋਟੀਆਂ ਛੱਡ ਕੇ ਕਾਲੀ ਸੂਚੀ ਖਤਮ ਕਰਤੀ ਤੇ ਉਹਦੇ ਨਾਲ ਜਿਹੜਾ ਇੱਥੋਂ ਦਾ ਸਿੱਖ ਡਿਆਸਪੋਰਾ ਜੇ ਉਹਨਾਂ ਦੇ ਹੱਕ 'ਚ ਭੁਗਤਦਾ ਤਾਂ ਉਹ ਮੈਸੇਜ ਦੇਣਗੇ ਇੰਟਰਨੈਸ਼ਨਲ ਫੋਰਸਿਸ ਨੂੰ ਕਿ ਅਸੀਂ ਮਿਨੋਰਟੀ ਦੇ ਨਾਲ ਆ। ਸ਼ਾਇਦ ਇੱਥੇ ਕੋਈ ਇਨਵੈਸਟਮੈਂਟ ਵੀ ਹੋਵੇ, ਸ਼ਾਇਦ ਇਹਨਾਂ ਦੀ ਇਮੇਜ ਸੁਧਰ ਜਾਵੇ। ਸੋ ਇੱਕ ਪ੍ਰੋਸੈਸ ਚੱਲ ਰਿਹਾ ਆਪਣੀ ਇਮੇਜ ਨੂੰ ਠੀਕ ਕਰਨ ਦਾ, ਉਹ ਚਾਹੇ ਵਿਦੇਸ਼ੀ ਦੌਰਿਆਂ ਦੇ ਰੂਪ ਵਿੱਚ ਹੋਵੇ, ਚਾਹੇ ਵਿਦੇਸ਼ਾਂ 'ਚ ਬੈਠੇ ਸਿੱਖਾਂ ਨੂੰ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਹੋਣ। ਪਰ ਮੈਂ ਫਿਰ ਉੱਥੇ ਆ ਜਾਊਂਗਾ ਘੁੰਮ ਕੇ ਕਿ ਜਦੋਂ ਸਿੱਖ ਫॉर ਜਸਟਿਸ ਦੀ ਪਾਬੰਦੀ ਲਾਈ ਗਈ ਜਾਂ ਜਿਹੜਾ ਖਾਲਿਸਤਾਨ ਦਾ ਰੈਟਰਿਕ ਚੱਕਿਆ ਗਿਆ, ਕਿਧਰੇ ਨਾ ਕਿਧਰੇ ਕੰਟਰਡਿਕਸ਼ਨ ਹੈ ਜਿਸ ਨੂੰ ਘੱਟੋ ਘੱਟ ਸਿੱਖ ਭਾਈਚਾਰੇ ਨੂੰ ਸਮਝਣ ਦੀ ਲੋੜ ਹੈ। ਸਿੱਖ ਭਾਈਚਾਰੇ ਨੂੰ ਇਸ ਗੱਲ ਨੂੰ ਬਹੁਤ ਠੰਡੇ ਦਿਮਾਗ ਨਾਲ ਸੋਚਣ ਦੀ ਲੋੜ ਹੈ ਕਿ ਇਸ ਪਿੱਛੇ ਗੇਮ ਚੱਲ ਕੀ ਰਹੀ ਹੈ। ਸੋ ਕਿਧਰੇ ਇਹ ਨਾ ਹੋਵੇ ਕਿ ਵਿੰਗੇ ਟੱਡੇ ਢੰਗ ਨਾਲ ਜਿਹੜਾ ਸਿੱਖ ਐਕਟਿਵਿਸਟ ਹਲਕਾ ਉਹ ਕਿਸੇ ਤਰੀਕੇ ਨਾਲ ਇਸ ਵਿੱਚ ਉਹਨਾਂ ਦਾ ਕੰਮ ਤਾਰਪੀੜੋ ਹੋਵੇ ਜਾਂ ਉਹ ਇਸ ਗੱਲ ਦੇ ਵਿੱਚ ਵਰਗਲਾਇਆ ਜਾਵੇ। ਉਹਨਾਂ ਨੂੰ ਬਹੁਤ ਸੁਚੇਤ ਰਹਿਣ ਦੀ ਲੋੜ ਹੈ ਇਸ ਬਾਰੇ 'ਚ। ਜੀ ਬਿਲਕੁਲ, ਜਿਵੇਂ ਤੁਸੀਂ ਸਿੱਖ ਡਾਇਸਪੋਰਾ ਦੀ ਗੱਲ ਕੀਤੀ ਹੈ, ਜਿਹੜਾ ਤਬਕਾ ਖਾਲਿਸਤਾਨ ਦੀ ਹਮਾਇਤ ਕਰਦਾ ਹੈ ਜਾਂ ਇਸ ਵਕਤ ਕਸ਼ਮੀਰ ਦੇ ਨਾਲ ਖਲੋਤਾ ਹੈ, ਉਹ ਭਾਵੇਂ ਡਾਇਸਪੋਰਾ ਦੇ ਵਿੱਚ ਹੋਵੇ ਭਾਵੇਂ ਪੰਜਾਬ ਦੇ ਵਿੱਚ ਹੋਵੇ, ਉਹਨਾਂ ਤੇ ਕੋਈ ਇਸ ਚੀਜ਼ ਦਾ ਅਸਰ ਹੁੰਦਾ ਲੱਗ ਰਿਹਾ ਹੈ ਜਾਂ ਉਹਨਾਂ ਦਾ ਰਿਐਕਸ਼ਨ ਕੀ ਦੇਖਣ ਨੂੰ ਮਿਲ ਰਿਹਾ ਹੈ ਇਸ ਵਕਤ ਜਦੋਂ ਇਹ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ?
ਦੇਖੋ ਜਿਹੜੇ ਤਾਂ ਬਹੁਤ ਡੈਡੀਕੇਟਿਡ ਖਾਲਿਸਤਾਨੀ ਨੇ, ਜਿਨ੍ਹਾਂ ਨੂੰ ਮੈਂ ਜਾਣਦਾ, ਉਹਨਾਂ ਨੇ ਕਦੇ ਇੰਡੀਆ ਜਾਣਾ ਨਹੀਂਗਾ, ਕਿਉਂਕਿ ਉਹ ਇੰਡੀਆ ਦੇ ਮੁਖਤਾਰ 'ਚ ਵਿਸ਼ਵਾਸ ਨਹੀਂ ਰੱਖਦੇ ਤੇ ਉਹਨਾਂ ਨੇ ਆਪਣੀ ਲੜਾਈ ਇੱਥੇ ਬਹਿ ਕੇ ਜਾਰੀ ਰੱਖੀ ਹੋਈ, ਅਗਾਂਹ ਵੀ ਲੱਗਦਾ ਇੱਦਾਂ ਹੀ ਉਹਨਾਂ ਦਾ ਕੰਮ ਰਹੂਗਾ। ਜਿਹੜੇ ਬਹੁਤ ਆਮ ਜੇ ਸਿੱਖ ਨੇ, ਜਿਹੜੇ ਸ਼ਾਇਦ ਕਿਸੇ ਵਿਚਾਰਧਾਰਾ ਨਾਲ ਪੱਕੇ ਤੌਰ ਤੇ ਨਹੀਂ ਸੀ ਬੱਝੇ ਹੋਏ, ਪਰ 84 ਦੀਆਂ ਘਟਨਾਵਾਂ ਕਰਕੇ ਇਮੋਸ਼ਨਲ ਹੋ ਕੇ, ਭਾਵੁਕ ਹੋ ਕੇ ਉਸ ਪਾਸੇ ਨੂੰ ਚਲੇ ਗਏ, ਉਹਨਾਂ ਦੇ ਉੱਤੇ ਇਸ ਕਿਸਮ ਦਾ ਅਸਰ ਪੈ ਸਕਦਾ ਕਿ ਚਲੋ ਸਾਨੂੰ ਮੌਕਾ ਮਿਲ ਰਿਹਾ, ਅਸੀਂ ਚੱਲੀਏ, ਜਾਂ ਉਹਨਾਂ ਵਿੱਚ ਪਬਲਿਕ ਰਾਏ ਬਣ ਸਕਦੀ ਕਿ ਮੋਦੀ ਦੇ ਰਾਜ ਵਿੱਚ ਸਾਨੂੰ ਇਹ ਵਧੀਆ ਹੋ ਗਿਆ ਕਿ ਕਾਂਗਰਸ ਵੇਲੇ। ਦੇਖੋ ਇੱਕ ਗੱਲ ਤੁਹਾਨੂੰ ਛੋਟੀ ਜਿਹੀ ਗੱਲ ਹੋਰ ਦੱਸਣੀ ਚਾਹੁੰਦਾ, ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਜਿਹੜੀ ਬਹੁਤ ਇੰਪੋਰਟੈਂਟ ਗੱਲ ਹੈ, ਹੁਣ ਸਿੱਖ ਕਮਿਊਨਿਟੀ ਜਿਹੜੀ ਹੈ ਬਹੁਤ ਛੋਟੀ ਕਮਿਊਨਿਟੀ ਹੈ ਹਿੰਦੁਸਤਾਨ ਦੇ ਵਿੱਚ, 2% ਆਬਾਦੀ ਜੀ, 13 ਸੀਟਾਂ ਨੇ ਪੰਜਾਬ ਦੇ ਵਿੱਚ। ਭਾਜਪਾ ਨੂੰ ਇਸ ਗੱਲ ਦਾ ਭਲੀ ਭਾਂਤ ਪਤਾ ਹੈ ਜੇ 13 ਦੀਆਂ 13 ਸੀਟਾਂ ਸਾਨੂੰ ਮਿਲ ਗਈਆਂ ਤਾਂ ਵੀ ਕੋਈ ਖਾਸ ਗੱਲ ਨਹੀਂ, ਜੇ ਨਾ ਮਿਲੀਆਂ ਤਾਂ ਵੀ ਕੋਈ ਖਾਸ ਗੱਲ ਨਹੀਂ। 2% ਆਬਾਦੀ ਹੈ, ਇਸ ਗੱਲ ਦਾ ਉਹਨਾਂ ਨੂੰ ਪਤਾ, ਔਰ ਉੱਥੋਂ ਵੀ ਰੈਜ਼ਿਸਟੈਂਸ ਆ ਰਿਹਾ ਜੀ। ਫਿਰ ਬਾਵਜੂਦ ਵੀ ਉਸਦੇ ਉਦਾਰਤਾ ਜਿਹੜੀ ਵਾਰ-ਵਾਰ ਵਿਖਾ ਰਹੇ ਨੇ ਇਸ ਕਿਸਮ ਦੀ, ਉਹਦੇ ਪਿੱਛੇ ਇੱਕ ਪੋਲਿਟਿਕਸ ਨੂੰ ਸਮਝਣ ਦੀ ਸਾਨੂੰ ਲੋੜ ਹੈ, ਕਿਉਂਕਿ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਪੰਜਾਬ ਦੇ ਵਿੱਚ ਤਾਂ ਸਾਡਾ ਕੁਝ ਨਹੀਂ ਬਣਨਾ, ਪਰ ਜਿਹੜਾ ਸਿੱਖ ਡਾਇਸਪੋਰਾ ਬਾਹਰ ਬੈਠਾ, ਜੇ ਉਹ ਸਾਡੇ ਨਾਲ ਜੁੜ ਗਿਆ, ਇੱਕ ਤਾਂ ਸਾਡੀ ਇੰਟਰਨੈਸ਼ਨਲ ਜਿਹੜੀ ਇਮੇਜ ਹੈ ਉਹ ਬਹੁਤ ਜ਼ਿਆਦਾ ਸੁਧਰੇਗੀ ਜੀ। ਸੋ ਇਸ ਕਿਸਮ ਦੀ ਜਿਹੜੀ ਪੋਲਿਟਿਕਸ ਖੇਡ ਕੇ ਉਹ ਆਪਣਾ ਉੱਲੂ ਇਸ ਤਰ੍ਹਾਂ ਸਿੱਧਾ ਕਰ ਰਹੇ ਨੇ ਕਿ ਆਪਾਂ ਘੱਟੋ ਘੱਟ ਇੰਟਰਨੈਸ਼ਨਲ ਲੈਵਲ ਤੇ ਸ਼ੋਕੇਸ ਕਰ ਸਕੀਏ ਅਸੀਂ ਕਿ ਇੱਕ ਬੜੀ ਵੋਕਲ ਮਿਨੋਰਿਟੀ ਹੈ ਇੰਡੀਆ ਦੀ, ਜਿਹੜੀ ਬੜੀ ਪ੍ਰੋਗਰੈਸਿਵ ਮਿਨੋਰਿਟੀ ਜਿਸਨੇ ਬਾਹਰ ਜਾ ਕੇ ਆਪਣੀ ਥਾਂ ਬਣਾਈ ਹੈ, ਅਸੀਂ ਉਸ ਦੇ ਲਈ ਬੜੇ ਉਦਾਰ ਹਾਂ। ਸੋ ਉਸ ਦੇ ਵਿੱਚ ਇੱਕ ਖਾਸ ਕਿਸਮ ਦਾ ਭੁਲੇਖਾ ਪਾਊ ਜਿਹੜੀ ਪੋਲਿਟਿਕਸ ਹੈ ਕਿ ਜਿਹੜਾ ਬਾਹਰ ਜਿਹੜਾ ਡਿਆਸਪੋਰਾ 'ਚ ਲੋਕ ਬੈਠੇ ਨੇ ਉਹ ਸ਼ੰਕਾਵਾਂ 'ਚ ਪੈਣਗੇ ਜੀ ਮੋਦੀ ਸਾਹਿਬ ਜਿਹੜੇ ਨੇ ਉਹ ਸਾਡੇ ਲਈ ਕਿੰਨੇ ਉਦਾਰ ਨੇ। ਜਦੋਂ ਪਿਛਲੀਆਂ ਕੋਈ ਲੋਕ ਸਭਾ ਚੋਣਾਂ ਹੋਈਆਂ, ਇਹ ਗੱਲ ਨੋਟ ਕਰਨ ਵਾਲੀ ਹੈ ਕਿ ਮੋਦੀ ਸਾਹਿਬ ਤੋਂ ਲੈ ਕੇ ਥੱਲੇ ਤੱਕ ਭਾਜਪਾ ਦੇ ਅਨੇਕਾਂ ਨੇਤਾਵਾਂ ਨੇ 1984 ਦਾ ਸਿੱਖ ਵਿਰੋਧੀ ਕਤਲੇਆਮ ਦਾ ਮਾਮਲਾ ਬਹੁਤ ਚੁੱਕਿਆ, ਬਹੁਤ ਜ਼ਿਆਦਾ ਚੁੱਕਿਆ ਜੀ। ਉਹਨਾਂ ਨੂੰ 2 ਫਾਇਦੇ ਹੋਏ। ਇੱਕ ਫਾਇਦਾ ਤਾਂ ਇਹ ਹੋਇਆ ਕਾਂਗਰਸ ਨੂੰ ਨੰਗਾ ਕੀਤਾ ਉਹਨਾਂ ਨੇ, ਕਿਉਂਕਿ ਕਾਂਗਰਸ ਸੈਕੂਲਰਿਜ਼ਮ ਦਾ ਉਦੋਂ ਕਾਫੀ ਜ਼ਿਆਦਾ ਆਪਣੇ ਆਪ ਨੂੰ ਸੈਕੂਲਰਿਜ਼ਮ ਦੇ ਅਲੰਬਰਦਾਰ ਬਣ ਕੇ ਪੇਸ਼ ਕਰ ਰਹੀ ਸੀ। ਦੂਜੇ ਪਾਸੇ ਵਿਦੇਸ਼ਾਂ ਦੇ ਵਿੱਚ ਉਹਨਾਂ ਨੂੰ ਪਤਾ ਜੀਨੋਸਾਈਡ ਜਿਹੜਾ ਸ਼ਬਦ ਆ, ਇਸ ਦੀ ਬਾਹਲੀ ਵਰਤੋਂ ਬਾਹਰ ਹੋਈ ਹੈ ਜੀ, ਨਸਲਕੁਸ਼ੀ ਦੀ ਵਰਤੋਂ ਬਾਹਰ ਹੋਈ ਹੈ, ਨਸਲਕੁਸ਼ੀ ਇਸ ਨੂੰ ਗਰਦਾਨਿਆ ਜਾਵੇ, ਇਸ ਦੇ ਲਈ ਕੋਸ਼ਿਸ਼ਾਂ ਵੀ ਬਾਹਰੋਂ ਹੋਈ। ਸੋ ਉਹਨਾਂ ਨੇ ਵੀ ਜੀਨੋਸਾਈਡ ਲਫ਼ਜ਼ ਇਸਤੇਮਾਲ ਕਰਨ ਤੋਂ ਗੁਰੇਜ਼ ਨਹੀਂ ਕੀਤਾ। 84 ਦੇ ਮੁੱਦੇ ਨੂੰ ਬਾਰ-ਬਾਰ ਕੁਰੇਦਿਆ, ਔਰ ਹੁਣ ਵੀ ਕਹਿ ਰਹੇ ਨੇ ਕਮਲ ਨਾਥ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ। ਇਹਨਾਂ ਗੱਲਾਂ ਦੀ ਬਹੁਤ ਲੋੜ ਹੈ, ਕਮਲ ਨਾਥ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। 84 ਦੇ ਕਤਲੇਆਮ ਦੇ ਵਿੱਚ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਜੀਨੋਸਾਈਡ ਉਸੀ ਵਿੱਚ ਕੋਈ ਦੋ ਰਾਵਾਂ ਨਹੀਂ, ਸਿੱਖ ਭਾਈਚਾਰੇ ਦੀ ਰਾਏ ਤਕਰੀਬਨ ਇਸ ਬਾਰੇ 'ਚ ਹੁਣ बढ़ती नजर आ रही है। मैं कहना ये चाह रहा कि मोदी साहब को जो हेरवा सी ना या बीजेपी को हेरवा सी उसके की कारण है जी। कोई शक नहीं कि 84 के कतलेआम च बीजेपी वाले भी शामिल सीगे, उसके बारे गल बहुत घट की जाती है, पर बीजेपी वाले शामिल सी। इसे करके राजीव गांधी ने 400 तो वध सीटां हासिल कीतियां, भारी बहुमत लिया। सो जरा इस किस्म की पॉलिटिक्स खेडना जिनोसाइड तक भी कहने को तैयार ने या काली सूचियां की गल, ਉਹਦੇ ਵਿੱਚ ਸਿਰਫ ਤੇ ਸਿਰਫ ਪੋਲਿਟਿਕਸ ਇਹੋ ਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਮੈਸੇਜ ਡਿਆਸਪੋਰਾ ਨੂੰ ਜਾਵੇ ਕਿ ਅਸੀਂ ਤੁਹਾਡੇ ਬਹੁਤ ਖੈਰ ਖੁਆਹ ਹਾਂ, ਅਸੀਂ ਤੁਹਾਡੇ ਹਮਦਰਦ ਹਾਂ, ਤਾਂ ਜੇ ਤੁਸੀਂ ਕੱਲ ਨੂੰ ਇਹ ਕਹਿਣ ਲੱਗ ਪਓ ਕਿ ਮੋਦੀ ਸਾਹਿਬ ਦੇ ਰਾਜ ਵਿੱਚ ਅਸੀਂ ਵੇਖਿਆ ਕਿ ਸਾਨੂੰ ਆਹ ਫਾਇਦੇ ਹੋਏ ਨੇ ਤੇ ਕਿਸੇ ਵੀ ਤਰੀਕੇ ਨਾਲ ਅਸੀਂ ਮਿਨੋਰਟੀਜ਼ ਦੇ ਖਿਲਾਫ ਨਹੀਂ ਹਾਂ, ਤਾਂ ਜੋ ਸਾਡੀ ਇਮੇਜ ਇੰਟਰਨੈਸ਼ਨਲ ਲੈਵਲ ਤੇ ਵਧੀਆ ਬਣ ਸਕੇ। ਮੇਰਾ ਸਿਰਫ ਇਹ ਮੰਨਣਾ। ਜੀ ਬਿਲਕੁਲ ਗੁਰਪ੍ਰੀਤ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਸਾਡੀ ਅੱਜ ਦੀ ਇਹ ਗੱਲਬਾਤ ਸੀ, ਜਿਹੜਾ ਦਾਅਵਾ, ਜਿਹੜਾ ਖਬਰ ਇਸ ਵਕਤ ਭਾਰਤ ਵਿੱਚੋਂ ਆਈ ਹੈ ਕਿ ਸਰਕਾਰ ਵੱਲੋਂ ਸਿੱਖਾਂ ਦੀ ਕਾਲੀ ਸੂਚੀ ਦੇ ਵਿੱਚੋਂ 312 ਜਿਹੜੇ ਨਾਂ ਨੇ ਖਤਮ ਕਰ ਦਿੱਤੇ ਗਏ ਆ, ਇਸ ਇਸ਼ੂ ਦੇ ਉੱਤੇ ਗੁਰਪ੍ਰੀਤ ਸਿੰਘ ਜਿਹੜੇ ਕਿ ਇੰਡੀਪੈਂਡੈਂਟ ਜਰਨਲਿਸਟ ਨੇ ਸਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ ਕੈਨੇਡਾ ਤੋਂ, ਉਹਨਾਂ ਦੇ ਨਾਲ ਸਾਡੀ ਇਹ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਵੱਖਰੇ ਪਰਸਪੈਕਟਿਵ ਤੋਂ ਉਹਨਾਂ ਨੇ ਗੱਲ ਕੀਤੀ ਹੈ ਕਿ ਸਿੱਖ ਡਾਇਸਪੋਰਾ ਦੇ ਵਿੱਚ ਜਿੱਥੇ ਇਸ ਵਕਤ ਖਾਲਿਸਤਾਨ ਦੀ ਗੱਲ ਹੋ ਰਹੀ ਹੈ, ਇੰਡੀਪੈਂਡੈਂਸ ਦੀ ਗੱਲ ਹੋ ਰਹੀ ਹੈ, ਰੈਫਰੈਂਡਮ ਦੀ ਗੱਲ ਹੋ ਰਹੀ ਹੈ, ਇਹਨੂੰ ਅਸੀਂ ਕਿਵੇਂ ਦੇਖਦੇ ਹਾਂ, ਸਿੱਖ ਨੁਕਤਾ ਨਿਗਾਹ ਤੋਂ ਕਿਵੇਂ ਦੇਖਿਆ ਜਾਣਾ ਚਾਹੀਦਾ ਹੈ, ਅਤੇ ਭਾਰਤ ਸਰਕਾਰ ਖਾਸ ਤੌਰ 'ਤੇ ਉਹਨਾਂ ਦੇ ਮੋਟਿਵ ਕੀ ਹੋ ਸਕਦੇ ਆ, ਕੀ ਹੈਗੇ ਆ ਇਸ ਸਾਰੇ ਦੇ ਪਿੱਛੇ। ਸੋ ਉਮੀਦ ਕਰਦੇ ਹਾਂ ਵਿਚਾਰ ਚਰਚਾ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਅੱਜ ਦੇ ਸ਼ੋਅ ਦੇ ਵਿੱਚ ਇੰਨਾ ਹੀ। ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ, ਇਸ ਪਲੇਟਫਾਰਮ ਨੂੰ TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਅਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ 'ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ www.tv84.tv।
ਇਸੇ ਦੇ ਨਾਲ ਵਿਊਅਰਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਸੋਮਵਾਰ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।